अस्सलाम वालेकुम जी। रात का ना अखीरला पैर है ਤੇ ਇਸ ਟਾਈਮ ਮੈਂ ਬੈਠਾ ਵੀ ਮੈਂ ਤਾਂ ਕਹਿ ਲਓ ਵੀ ਅੱਧ ਪਚੱਦਾ ਸੁੱਤਾ ਤੇ ਅੱਜ ਨਾ ਅਸੀਂ ਤੁਹਾਨੂੰ ਸੈਰੀ ਕਰਕੇ ਦਿਖਾਵਾਂਗੇ। ਤੇ ਤੁਹਾਨੂੰ ਸਿਰਫ ਇੰਨੀ ਗੱਲ ਮੈਂ ਪਹਿਲਾਂ ਦੱਸ ਦਵਾਂ ਵੀ ਇਹ ਅਸੀਂ ਜਿਹੜਾ ਖਾਣ ਪਕਾਉਣ ਦਾ ਕੰਮ ਆ ਨਾ ਰੋਜ਼ਿਆਂ ਰੋਜ਼ਿਆਂ ਤੁਹਾਨੂੰ ਇਹ ਦੇਖਣੀਆਂ ਪੈਣੀਆਂ ਫਿਲਮਾਂ ਸਾਡੀਆਂ ਇਦਾਂ। ਤੇ ਜਦੋਂ ਰੋਜ਼ੇ ਮੁੱਕ ਗਏ ਤਾਂ ਫਿਰ ਤੁਹਾਨੂੰ ਇੱਕ ਨਵੀਂ ਦੁਨੀਆ ਦੇ ਵਿੱਚ ਇੱਕ ਨਵੇਂ ਤਰੀਕੇ ਦੇ ਨਾਲ ਤੁਹਾਨੂੰ ਦਿਖਾਵਾਂਗੇ, ਫਿਲਮਾਂ ਬਣਾ ਕੇ ਦੁਨੀਆ ਦਿਖਾਵਾਂਗੇ, ਰੰਗ ਬਰੰਗੇ ਪਿੰਡ ਦਿਖਾਵਾਂਗੇ, ਪਿੰਡਾਂ ਦੇ ਵਿੱਚ ਕੀ ਕੁਛ ਆ, ਕਿੱਦਾਂ ਲੋਕ ਵਸ ਰਹੇ ਵਸੇ, ਬਰਤਲ ਬੈਤਲ ਹਰ ਸ਼ੈ ਤੁਹਾਨੂੰ ਦਿਖਾਵਾਂਗੇ। ਬੜੀਆਂ ਕੰਮ ਦੀਆਂ ਗੱਲਾਂ, ਬੜੀਆਂ ਕੰਮ ਦੀਆਂ ਛਾਵਾਂ, ਫਸਲਾਂ ਦੀ, ਡੰਗਰਾਂ ਦੀ, ਜੋ ਕਿ ਸਾਡੇ ਕਿਸਾਨਾਂ ਨਾਲ ਹੋ ਰਿਹਾ ਉਹ ਤੁਹਾਡੇ ਤੱਕ ਸਾਰੇ ਹਾਲਾਤ ਅਸੀਂ ਪਹੁੰਚਾਵਾਂਗੇ। ਔਖੇ ਸੌਖੇ ਵੀ ਇੱਕ ਵਾਰੀ ਕਹਿ ਲਓ ਵੀ ਰੋਜ਼ੇ ਕੱਢ ਲਓ। ਤੇ ਫਿਰ ਸਿਆਣੇ ਕਹਿੰਦੇ ਆ ਵੀ ਜਿਹੜੀ ਬੰਦਾ ਕਿਤੇ ਗਲਤ ਗੱਡੀ 'ਚ ਬਹਿ ਜਾਵੇ ਨਾ ਤੇ ਜਿਹੜਾ ਲਾਗੇ ਸਟੇਸ਼ਨ ਪੈਂਦਾ ਹੋਵੇ ਨਾ ਤੇ ਉਹਦੇ ਤੇ ਬੰਦਾ ਲੱਥ ਜਾਵੇ। ਜੇ ਬੰਦਾ ਕਿਤੇ ਦੂਰ ਨਿਕਲ ਜਾਏ ਨਾ ਫਿਰ ਜਿਹੜੇ ਮੁੜ ਕੇ ਆਣਾ ਨਾ ਇਹ ਔਖਾ ਹੋ ਜਾਂਦਾ, ਇਹ ਮਹਿੰਗਾ ਪੈਂਦਾ ਫਿਰ। ਤੇ ਇਹਦੀ ਕੀ ਗੱਲ ਆ ਬਈ ਆਪ ਦੀ ਕੋਈ ਬੰਦਾ ਕੋਈ ਗਲਤੀ ਹੋ ਗਈ ਨਾ ਬੰਦੇ ਕੋਲੋਂ ਕਿਸੇ ਥਾਂ ਦੇ ਉੱਤੇ, ਘਰ ਦੇ ਵਿੱਚ ਕੋਈ ਫੈਸਲਾ ਗਲਤ ਹੋ ਗਿਆ ਜਾਂ ਕਿਤੇ, ਤੇ ਉਹ ਛੇਤੀ ਉਹਨੂੰ ਕਬੂਲ ਕਰ ਲਓ, ਛੇਤੀ ਮੁੜ ਜਾਓ ਉਸ ਗੱਲ ਤੋਂ। ਤਾਂ ਉਹ ਸਿਰਫ ਇਹ ਆ ਵੀ ਬੰਦਾ ਬਹੁਤੇ ਨੁਕਸਾਨ ਤੋਂ ਬਚ ਜਾਂਦਾ। ਸਾਡੇ 'ਚ ਇਹ ਹੁੰਦਾ ਵੀ ਅਸੀਂ ਗੱਲ ਤੇ ਅੜ ਜੰਨੇ ਆ ਤੇ ਅਸੀਂ ਇਸ ਗੱਲ ਨੂੰ ਇਹ ਵੀ ਮੰਨਦੇ ਆ ਵੀ ਅਸੀਂ ਤੁਹਾਨੂੰ ਨਾ ਕਹਿ ਲਓ ਵੀ ਤੁਹਾਡਾ ਟਾਈਮ ਖਰਾਬ ਕਰ ਰਹੇ ਆ ਇਦਾਂ ਦੀਆਂ ਫਿਲਮਾਂ ਬਣਾ ਕੇ, ਵੀ ਕੰਮ ਦੀ ਗੱਲ ਕੋਈ ਨਹੀਂ, ਵਿੱਚ ਕੋਈ ਤੁਹਾਨੂੰ ਸਿੱਖਣ ਨੂੰ ਗੱਲ ਨਹੀਂ ਲੱਭ ਰਹੀ। ਤੇ ਜਿੱਦਾਂ ਸਾਡੇ ਨਾਲ ਲਿਖੇ ਪੜ੍ਹੇ ਬੰਦੇ ਆ, ਜਿੱਦਾਂ ਤੁਹਾਨੂੰ ਪਤਾ ਰਾਣਾ ਸਾਹਿਬ ਆ, ਪਰ ਉੱਦਾਂ ਦੀ ਵੀਡੀਓ ਹਜੇ ਅਸੀਂ ਬਣਾ ਨਹੀਂ ਰਹੇ, ਸਿਰਫ ਇਸ ਕਰਕੇ ਵੀ ਰੋਜ਼ੇ ਚੱਲਦੇ ਆ। ਜਿੱਦਾਂ ਰੋਜ਼ੇ ਮੁੱਕਦੇ ਆ ਫਿਰ ਤੁਹਾਨੂੰ ਕੰਮ ਦੀਆਂ ਗੱਲਾਂ ਤਾਂ ਉਹ ਤੁਹਾਨੂੰ ਸਿੱਖਣ ਨੂੰ ਵਿੱਚੋਂ ਕੁਝ ਲੱਭੂਗਾ, ਤੁਹਾਡਾ ਫਿਰ ਟਾਈਮ ਖਰਾਬ ਨਹੀਂ ਹੋਊਗਾ। ਟਾਈਮ ਤੋਂ ਮੈਨੂੰ ਗੱਲ ਚੇਤੇ ਆਈ ਵੀ ਜਿਹੜੇ ਟਾਈਮ ਤੇ ਹੁਣ ਮੈਂ ਬੈਠਾ ਨਾ ਇਸ ਟਾਈਮ ਛਾਂ ਹੋ ਰਹੀ ਆ, ਦੁਨੀਆ ਸੁੱਤੀ ਆ। ਜਿੱਦਾਂ ਮਿਸਾਲ ਮੈਂ ਤੁਹਾਨੂੰ ਦਿੰਦਾ ਵੀ ਜਿੱਦਾਂ ਬਈ ਸੜਕ ਦੇ ਤੂੰ ਪਰਲੇ ਪਾਸੇ ਖੜਾ, ਮੈਂ ਸੜਕ ਦੇ ਉਰਲੇ ਪਾਸੇ ਖੜਾ, ਵਿਚਾਲੋਂ ਕੋਈ ਸ਼ੈੱਡ ਟੱਪੀ, ਧੂੜ ਉੱਡ ਗਈ। ਹੁਣ ਧੂੜ ਉੱਡਦੀ ਵਿੱਚ ਤੂੰ ਮੈਨੂੰ ਨਹੀਂ ਦਿਸਦਾ, ਮੈਂ ਤੈਨੂੰ ਨਹੀਂ ਦਿਸਦਾ। ਲੈ ਇਦਾਂ ਹੀ ਜਦੋਂ ਦਿਨ ਚੜ ਜਾਂਦਾ ਨਾ ਦੁਨੀਆਦਾਰੀ ਦੀ ਧੂੜ ਉੱਡ ਜਾਂਦੀ ਤੇ ਬੰਦੇ ਤੇ ਰੱਬ ਦੇ ਵਿੱਚ ਦੁਨੀਆਦਾਰੀ ਆਈ ਹੁੰਦੀ। ਪਰ ਜਿਹੜਾ ਆਹ ਪੈਰ ਆ ਨਾ ਜਿਹਨੂੰ ਤਹੱਜਦ ਦਾ ਵੇਲਾ ਸਾਧਦੇ ਆ, ਰਾਤ ਦਾ ਅਖੀਰਲਾ ਪੈਰ ਸਾਧਦੇ ਆ, ਕਹਿੰਦੇ ਵੀ ਰੱਬ ਨੇੜੇ ਹੁੰਦਾ, ਰੱਬ ਸੁਣਦਾ, ਰੱਬ ਛੱਟੇ ਮਾਰਦਾ, ਰੱਬ ਰਿਜ਼ਕ ਬਣਦਾ। ਸਿਰਫ ਉਹ ਤਾਂ ਕਹਿੰਦੇ ਆ ਵੀ ਉਹ ਦੁਨੀਆਦਾਰੀ ਦੀ ਧੂੜ ਬੈਠੀ ਹੁੰਦੀ ਆ, ਬੰਦਾ ਤੇ ਰੱਬ ਮੂੰਹ ਅੰਦਰੋਂ ਹੁੰਦੇ ਆ। ਇਸ ਟਾਈਮ ਮੰਗਣ ਦਾ ਸਵਾਦ ਆ, ਇਸ ਟਾਈਮ ਰੋਣ ਦਾ ਸਵਾਦ ਆ, ਇਸ ਟਾਈਮ ਤੋਬਾ ਕਰਨ ਦਾ ਸਵਾਦ ਆ। ਇਹ ਬੜਾ ਸਖੱਲਾ ਟਾਈਮ ਆ, ਮੈਂ ਕਹਿੰਦਾ ਬਖਤਾਂ ਵਾਲਾ ਟਾਈਮ ਆ। ਕੋਈ ਕਰਮ ਵਾਲਾ ਇਸ ਟਾਈਮ ਨੂੰ ਸਾਂਭਦਾ। ਇਹ ਸਾਧੂ ਸੰਤ ਫਕੀਰ ਦਰਵੇਸ਼ ਔਲੀਆ ਅੱਲਾ ਦੇ ਪੈਗੰਬਰ ਇਸ ਟਾਈਮ ਦੀ ਕਦਰ ਦੱਸ ਕੇ ਗਏ, ਪਰ ਸਾਥੋਂ ਇਸ ਟਾਈਮ ਦੀ ਕਦਰ ਹੋਈ ਨਾ। ਫਿਰ ਅੱਗੇ ਹੁਣ ਅਸੀਂ ਅੱਗੇ ਫਿਲਮ ਆਪਣੀ ਸ਼ੁਰੂ ਕਰਦੇ ਹਾਂ, ਸੈਰੀ ਤੁਹਾਨੂੰ ਪਕਾ ਕੇ ਖਵਾਉਂਦੇ ਆ ਤੇ ਉਹ ਦਿਖਾਉਂਦੇ ਆ ਵੀ ਕਿੱਦਾਂ ਸੈਰੀ ਹੁੰਦੀ ਆ ਪਿੰਡ ਦੇ ਵਿੱਚ। ਅਸੀਂ ਆਪਣੇ ਡੇਰੇ ਤੇ ਅੱਜ ਸੈਰੀ ਕਰਾਂਗੇ। ਤੇ ਇੱਕ ਨਾ ਅੱਗੇ ਮੈਨੂੰ ਟੈਲੀਫੋਨ ਆਇਆ, ਇੱਕ ਬੰਦੇ ਨੇ ਟੈਲੀਫੋਨ ਕਰਕੇ ਪੁੱਛਿਆ, ਕਹਿੰਦਾ ਵੀ ਇੱਕ ਆਮ ਮਿਸਾਲ ਚੱਲਦੀ ਹੈ ਵੀ ਖਾਲਾ ਜੀ ਦਾ ਬਾੜਾ, ਵੀ ਇਹ ਕਿਹੜੀ ਸ਼ੈ ਨੂੰ ਕਹਿੰਦੇ ਆ। ਮੈਂ ਉਹ ਤੁਹਾਨੂੰ ਸਾਰਿਆਂ ਨੂੰ ਪਤਾ, ਪਰ ਉਹਨੂੰ ਖਬਰੇ ਵਿਚਾਰੇ ਨੂੰ ਨਾ ਪਤਾ ਹੋਵੇ, ਉਹਨੇ ਪੁੱਛਿਆ ਵਾ, ਉਹਨੂੰ ਮੈਂ ਦੱਸੀ ਇਹ ਗੱਲ ਵੀ ਜਿਹੜਾ ਹੁੰਦਾ ਨਾ ਖਾਲਾ ਜੀ ਦਾ ਵਾੜਾ, ਇਹ ਵਾੜਾ ਸਾਧਦੇ ਆ, ਉਂਝ ਖਾਲਾ ਜੀ ਦਾ ਵਿਹੜੇ ਦੀ ਗੱਲ ਆ। ਵੀ ਜਿਹੜਾ ਨਿਆਣੇ ਆਪਣੇ ਘਰੇ ਸ਼ਰਾਰਤਾਂ ਨਹੀਂ ਨਾ ਕਰ ਸਕਦੇ, ਉਹ ਸ਼ਰਾਰਤਾਂ ਵੀ ਜਾ ਕੇ ਆਪਣੀ ਖਾਲਾ ਦੇ ਘਰੇ ਕਰਦੇ। ਖਾਲਾ ਸਾਧਦੇ ਮਾਸੀ ਨੂੰ, ਵੀ ਉਹ ਮਾਸੀ ਦੇ ਘਰੇ ਜਾ ਕੇ ਸ਼ਰਾਰਤਾਂ ਕਰਦੇ। ਸਾਧੂ ਤੋਂ ਸਾਧੂ ਨਿਆਣਾ ਵੀ ਨਾ ਮਾਸੀ ਦੇ ਘਰੇ ਜਾ ਕੇ ਚੌੜ ਜ਼ਰੂਰ ਕਰੂਗਾ। ਫਿਰ ਜਿਹੜੀਆਂ ਚਾਚੀਆਂ ਤਾਈਆਂ ਫੁੱਫੀਆਂ ਕਿਸੇ ਦਾ ਵਿਹੜਾ ਵੀ ਹੋਵੇ ਨਾ, ਜੇ ਤੁਸੀਂ ਉਹੀ ਸ਼ਰਾਰਤਾਂ ਉਦਾਂ ਹੀ ਨਾਚਾ ਟਾਪਾ ਉਹਨਾਂ ਦੇ ਵਿਹੜੇ 'ਚ ਕਰੋ ਨਾ ਤੇ ਫਿਰ ਉਹ ਕਹਿਣਗੇ ਪੋਤੇ ਖਾਲਾ ਦਾ ਵਿਹੜਾ ਨਹੀਂ ਹੈ, ਉਹ ਜਿਹੜੇ ਤਮਾਸ਼ੇ ਤੂੰ ਇੱਥੇ ਕਰ ਰਹੇ। ਵੀ ਮਾਂ ਤੋਂ ਬਾਅਦ ਖਾਲਾ ਮਾਸੀ ਹੈ, ਮਾਂ ਤੋਂ ਬਾਅਦ ਮਾਸੀ, ਤੇ ਬਾਕੀ ਰਿਸ਼ਤੇ ਬਾਅਦ ਚ। ਤਾਂ ਇਸ ਗੱਲ ਨੂੰ ਕਰਦੇ ਆ ਵੀ ਇਹ ਕੋਈ ਖਾਲਾ ਜੀ ਦਾ ਬਾੜਾ ਨਹੀਂ, ਵੀ ਇਹ ਖਾਲਾ ਦੇ ਵਿਹੜੇ 'ਚ ਮਾਸੀ ਦੇ ਵਿਹੜੇ 'ਚ ਨਹੀਂ ਫਿਰਦਾ, ਇਦਾਂ ਕਰਕੇ। ਤੇ ਅਸੀਂ ਹੁਣ ਜਿਹੜੇ ਬੇਲੀ ਬੈਠੇ ਆ, ਹੁਣ ਇਸ ਪਾਸੇ ਦਿਖਾਓ ਜੀ, ਰਾਣਾ ਆਸਫ ਸਾਹਿਬ ਜੀ ਮੇਰੇ ਭਰਾ ਤੇ ਇਹ ਬੈਠੇ ਜੀ, ਤੇ ਨਾਲ ਰਾਣਾ ਐਸਨ ਸਾਹਿਬ ਬੈਠੇ ਆ। ਅਸੀਂ ਆਪਣਾ ਟਿੰਡ ਫੋੜੀ ਸ਼ੁਰੂ ਕਰ ਲਿਆ ਤੇ ਹੁਣ ਮੈਂ ਟੈਲੀਫੋਨ ਕਰਦਾ ਸਾਡੇ ਰਾਣਾ ਸਾਹਿਬ ਨੂੰ, ਉਹਨਾਂ ਨੂੰ ਪੁੱਛਦੇ ਆ ਵੀ ਸਾਨੂੰ ਟਾਈਮ ਦੇ ਕੇ ਕਿੱਥੇ ਗਏ ਆ। ਚਲੋ ਸਾਡੀ ਜਨਤਾ ਬਾਕੀ ਸੁੱਤੀ ਪਈ ਆ, ਚਾਚਾ ਬੂਟਾ ਪਿਆ ਤੇ ਵਹਾਬ ਪਿਆ, ਉਸਮਾਨ ਬੈਠ ਕੇ ਸੁੱਤਾ, ਉਹਨਾਂ ਨੂੰ ਵੀ ਠਾ ਲੈਂਦੇ ਆ। ਤੇ ਪਹਿਲਾਂ ਤਾਂ ਉਹਨਾਂ ਨੂੰ ਪੁੱਛੀ ਨਾ ਜਿਨ੍ਹਾਂ ਨੇ ਇਸ ਕੰਮ ਤੇ ਲਾਇਆ ਵੀ ਉਹ ਆਪ ਕਿੱਥੇ ਆ, ਸਾਨੂੰ ਦੱਸ ਕੇ ਕਹਿ ਕੇ ਕਹਿੰਦੇ ਜੀ ਤੁਹਾਨੂੰ ਮੈਂ ਅੱਜ ਸ਼ਹਿਰੀ ਦੇ ਵਿੱਚ ਕੋਈ ਨਵੀਂ ਸ਼ੈ ਬਣਾ ਕੇ ਪਾਉਂ, ਤੇ ਉਹ ਸਾਡੀ ਰਸੋਈ ਹੈ, ਰਾਣਾ ਅਸਲਮ ਖਾਨ ਵਕਾਰ ਸਾਹਿਬ। ਤੇ ਉਹਨਾਂ ਨੂੰ ਮੈਂ ਉਠਾ ਲਵਾਂ ਨਾਲੇ ਪੁੱਛ ਲਵਾਂ। ਤੇ ਆਹ ਰੋਜ਼ਾਂ ਦੇ ਵਿੱਚ ਬਹੁਤੇ ਬੰਦੇ ਤਾਂ ਹੈ ਸੌਂ ਜਾਂਦੇ, ਬਹੁਤੇ ਜਾਗਦੇ ਰਹਿੰਦੇ, ਫਿਰ ਬਹੁਤੇ ਜਿਹੜੇ ਨਾ ਅੱਧ ਪਚੱਦੇ ਸੌਂਦੇ ਆ। ਇੱਕ ਟਾਈਮ ਐਸਾ ਆਉਂਦਾ ਜਿਹੜੀ ਨੀਂਦ ਆ ਨਾ ਉਹ ਅਗਲੀ ਰਹਿੰਦੀ ਨਹੀਂ, ਜਿਹੜੀ ਨੀਂਦ ਉਹ ਉੱਠ ਗਿਆ। अस्सलाम वालेकुम राणा साहब। राणा साहब मैं माफ़ी चाहना जी, ਤੁਹਾਨੂੰ ਰਾਤੀ ਠਾਤਾ ਮੈਂ
ਤੇ ਤੁਸੀਂ ਸਾਨੂੰ ਕਿਹਾ ਸੀ ਵੀ ਤੁਹਾਨੂੰ ਸਹਿਰੀ ਖਵਾਵਾਂਗੇ, ਸਹਿਰੀ ਦੇ ਵਿੱਚ ਤੁਹਾਨੂੰ ਫਲਾਣੀ ਸ਼ਾਹ ਬਣਾ ਕੇ ਖਵਾਵਾਂਗੇ। ਉਹ ਸਾਨੂੰ ਕੌਣ ਖਵਾਊਗਾ? ਤੁਸੀਂ ਤਾਂ ਸੁੱਤੇ ਪਏ। ਨਹੀਂ ਜੀ, ਮੌਲਵੀ ਬੋਲਣ ਵਾਲੇ ਆ, ਅੱਗੇ ਇੱਕ ਮੌਲਵੀ ਬੋਲਿਆ ਵੀ ਆ, ਤੇ ਹੁਣ ਲੱਗਾਂਗੇ ਤਾਂ ਫੇਰ ਨਿਬੜੂਗਾ ਕੰਮ। ਅਸੀਂ ਤਾਂ ਵਿੱਚੋਂ ਲੱਗੇ ਵੀ ਹੋਏ ਕਈ। ਮਿਹਰਬਾਨੀ, ਪਹੁੰਚਣ ਵਾਲੀ ਗੱਲ ਕਰੋ। ਜਿਉਂਦੇ ਵਾਸਤੇ ਰਹੋ, ਰੱਬ ਤੁਹਾਡੀਆਂ ਲੰਬੀਆਂ ਉਮਰਾਂ ਕਰੇ, ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਇਦਾਂ ਹੀ ਸਾਡੀ ਰੌਣਕ ਬਣੇ ਰਹੋ, ਜਿਉਂਦਾ ਬਣ ਜੀ। ਠੀਕ ਹੈ, ਠੀਕ। ਅੱਛਾ ਜੀ, ਹੁਣ ਅਸੀਂ ਆਪਣੇ ਬੰਦਿਆਂ ਨੂੰ ਜਿਹੜਾ ਨਾ ਉਹ ਹੌਲੀ ਹੌਲੀ ਠਾ ਲਈਏ, ਹੈ ਵੀ ਜਿਹੜਾ ਕਿੱਥੇ ਕਿੱਥੇ ਸੁੱਤਾ ਪਿਆ, ਤੇ ਉਹ ਵੀ ਠਾ ਲਵਾਂ। ਆਹੋ ਠਾ ਇਹਨਾਂ ਨੂੰ। ਹੋਰ ਉਹਨੇ ਦੇਰ ਨੂੰ ਰਾਣਾ ਸਾਹਿਬ ਵੀ ਪਹੁੰਚ ਜਾਣਗੇ। ਨਹੀਂ, ਬਾਕੀਆਂ ਦਾ ਤਾਂ ਸਾਰਿਆਂ ਦਾ ਦੱਸਤਾ ਹਾਂ ਵੀ ਉਹ ਵੀ ਆ ਗਿਆ ਤੇ ਉਹ ਵੀ ਆ ਗਿਆ। ਤੇ ਮੈਂ ਕੀ ਗੱਲ ਡਾਊਨਲੋਡ ਹੋਇਆ? ਓਹੋ, ਇਸ ਟਾਈਮ ਜੀ ਕੈਮਰੇ ਦੇ ਪੁੱਠੇ ਪਾਸੇ ਮੈਂ ਤੁਹਾਨੂੰ ਦਿਖਾ ਵੀ ਦਿੰਦਾ। ਮੈਂ ਦਿਖਾ ਲੂੰਗਾ, ਬਸ ਠੀਕ ਹੈ। ਹੈ ਇਦਾਂ ਮੈਂ ਘੁਮਾ ਦਾਂ। ਨਹੀਂ ਕੋਈ ਨਹੀਂ। ਇਸ ਟਾਈਮ ਜੀ ਕੈਮਰੇ ਦੇ ਪੁੱਠੇ ਪਾਸੇ ਰਾਣਾ ਖਾਲਦ ਨੰਬਰਦਾਰ ਸਾਹਿਬ, ਅਸੀਂ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ ਵੀ ਤੜਕੇ ਉਹ ਵੀ ਸਾਡੇ ਕੋਲ ਪਹੁੰਚ ਗਏ, ਤੇ ਉਹਨਾਂ ਦੀ ਮਿਹਰਬਾਨੀ ਹੈ। ਸਾਡੇ ਸਪੀਕਰ ਇੱਕ ਮੁੰਡੇ ਦੇ ਬੋਝੇ 'ਚ ਰਹਿ, ਜੇਬ 'ਚ ਰਹਿ ਗਏ, ਖਿੱਸੇ 'ਚ, ਤੇ ਉਹ ਘਰੇ ਚਲਾ ਗਿਆ ਫਿਆਜ਼, ਤੇ ਅਸੀਂ ਸਪੀਕਰਾਂ ਤੋਂ ਬਗੈਰ ਇਦਾਂ ਖੁੱਲੀ ਗੱਲ ਕਰ ਰਹੇ। ਤੇ ਹਾਂਜੀ, ਸਾਡੇ ਚਾਚਾ ਬੂਟਾ ਸਾਹਿਬ ਪਏ। ਪਹਿਲਾਂ ਇੰਜ ਹੀ ਲਾਈ ਦੇਖਾਂ ਤਾਂ ਸਹੀ ਮੂੰਹ ਤਾਂ ਕਹਿ ਜਾ। ਨਾ ਸੁੱਤਾ। ਅਸਲਾਮ ਵਾਲੇਕੁਮ ਚਾਚਾ ਜੀ। ਇਹਦੇ ਪੈਰਾਂ ਨੂੰ ਕਹਿੰਦੇ ਵੀ ਇਦਾਂ ਯਕਦਮ ਨਹੀਂ ਠਾਣਾ ਚਾਹੀਦਾ, ਪੈਰਾਂ ਨੂੰ ਇਦਾਂ ਹਿਲਾ। ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ ਜੀ। ਹਾਂਜੀ ਚਾਚਾ ਜੀ, ਉਠੀਏ। ਮੈਂ ਕਿਹਾ ਜੀ ਕਾਰੋਬਾਰ ਆਪਣਾ ਸ਼ੁਰੂ ਕਰੀਏ, ਰੋਜੀ ਦੇ ਮੱਥੇ ਲੱਗੀਏ, ਵੀ ਸਹਿਰੀ ਖਾਈਏ, ਨਾਲੇ ਰੋਜ਼ਾ ਰੱਖੀਏ, ਨਾਲੇ ਸਵਾਬ ਕਮਾਈਏ, ਤੇ ਨਾਲੇ ਪੈਸੇ ਕਮਾਈਏ, ਵੀ ਫਿਲਮ ਬਣ ਜਾਏ। ਠੀਕ ਹੈ। ਵਹਾਬ ਉੱਠ ਜਾ, ਮੈਂ ਕਿਹਾ ਉਠੀਏ, ਕਰੀਏ ਕੰਮ, ਸਹਿਰੀ ਬਣਾਈਏ। ਚਲੋ ਯਾਰ, ਤੁਸੀਂ ਇਹਨੂੰ ਤਾਂ ਕਹਿੰਦਾ 100 ਲੈਣ ਦੋ। ਅੱਛਾ ਜੀ, ਆਜੋ ਉਸਮਾਨ ਸਾਹਿਬ ਨੂੰ ਠਾ ਲਈ। ਇਹ ਜੀ ਚਾਚੇ ਬੂਟੇ ਨੂੰ ਤੇ ਵਹਾਬ ਨੂੰ ਅਸੀਂ ਠਾ ਲਿਆ। ਇਹਨੂੰ ਮਾੜਾ ਜਿਹਾ ਹੱਥ ਮਾਰੀ, ਇਹਨੂੰ ਪੁੱਛ ਕੇ ਹੁਣ ਗਿਆ ਹੁਣ ਤੋਂ ਬੜਾ ਹੁੰਦਾ ਇਹ ਵਿਚਾਰਾ ਤਰਾਵੀਆਂ ਪੜਾ ਕੇ ਆਇਆ ਸੀ, ਤੇ ਫਿਰ ਆ ਕੇ ਸੌਂ ਗਿਆ। ਇਹਨੂੰ ਕਿਹਾ ਵੀ ਤੂੰ ਸੌਂ ਜਾ। ਤੇ अस्सलाम वालेकुम। अस्सलाम वालेकुम। अस्सलाम वालेकुम। उस्मान साहब, उस्मान साहब, आफर जी। बच्चे क्यों? हेलो उस्मान, हेलो उस्मान। नहीं उठता। मैं इदा बंदे ਨੂੰ ਠਾਂਦਾ ਨਹੀਂ ਹੈ, ਘਬਰਾਂ ਦੀ ਵਿਚਾਰੇ ਸੁੱਤੇ ਬੰਦੇ ਨੂੰ ਠਾਣਾ ਬੜਾ ਔਖਾ। ਮੇਰਾ ਦਿਲ ਨਰਮ ਆ। ਰੋਜੇ ਤੇ ਰੱਖਣਾ ਹੀ ਆ, ਰੋਜੇ ਤਾਂ ਰੱਖਣੇ, ਪਰ ਇਹ ਬੰਦਾ ਗੂੜੀ ਨਹੀਂ ਸੁੱਤਾ ਹੋਵੇ ਨਾ, ਤੇ ਦਿਲ ਨਹੀਂ ਕਰਦਾ ਖਾਣਾ। ਉਸਮਾਨ, ਉਸਮਾਨ, ਹੈਲੋ ਉਸਮਾਨ। ਯਾਰ ਉਸ ਦੀ ਯਾਦ ਕਰੋ, ਸਹੀ ਕਹਿੰਦਾ। ਅੱਧੀ ਫਿਲਮ ਤੇਰੇ ਤੇ ਲਾ ਦਈਏ। ਆ ਜਾ, ਉਸ ਦਾ ਸੈਰੀ ਕਰ ਲੈ। ਆ ਜਾ ਹੁਣ, ਆ ਜਾ, ਉੱਠਣ ਵਾਲੀ ਗੱਲ ਕਰ। ਆ ਜਾ, ਆ ਜਾ। ਇੱਕ ਵਾਰੀ ਬੰਦ ਕਰ ਲਵਾਂ। ਹਾਂ, ਵੀ ਰਾਣਾ ਸਾਹਿਬ ਆ ਜਾਂਦੇ ਫਿਰ ਚੱਲ। ਚਲੋ ਇਦਾਂ ਕਰ ਲੈ, ਕਰ ਲੈ, ਬੰਦ ਕਰ ਲੈ, ਫਿਰ ਆਣਾ ਤਾਂ ਬੰਦ ਸੀ। ਆ ਗਏ ਮੈਨੂੰ ਲੱਗਦਾ ਰਾਣਾ ਸਾਹਿਬ ਪਹੁੰਚ ਗਏ ਜੀ। ਤੇ ਵਾਹ ਜੀ ਵਾਹ, ਰੌਣਕ ਲੱਗੀ ਗਈ ਆ। ਹਾਂਜੀ, ਵਾਲੇਕੁਮ ਸਲਾਮ। ਮਿਹਰਬਾਨੀ ਰਾਣਾ ਸਾਹਿਬ। ਬੰਦੇ ਠਾ ਲਏ ਰੈਡੀ ਕਰ ਲਿਆ। ਮੈਂ ਯਾਰ ਬਿਸਤਰਾ ਰੱਖਿਆ, ਮੈਂ ਬੈਠ ਕੇ ਹੁਣ ਇੱਥੇ ਨਹੀਂ ਬਿਸਤਰਾ ਸੋ ਸਕਦਾ। ਨਹੀਂ ਬਿਸਤਰ ਚੱਕੋ ਹੁਣ ਆਪਾਂ ਆਪਣਾ ਕੰਮ ਕਰੀਏ। ਚਲੋ ਤੇ ਆ ਤਾਂ ਬੰਨ ਲਈਏ, ਆ ਤਾਂ ਬੰਨੋ ਸਾਹਿਬ, ਤੇ ਇੱਥੇ ਕੰਮ ਮੂਹਰੇ ਚੁੱਲ੍ਹਾ ਬਣਾ ਦੇਣਾ। ਹਾਂ, ਚੁੱਲ੍ਹੇ ਬਣੋ। ਹਾਂਜੀ, ਇਹ ਆਲੂ ਵੀ ਧੋਣੇ ਵਾਲਾ ਕੰਮ ਜਿਹੜਾ ਆਪਾਂ ਨਾ ਇਹ ਧੋ ਲੈਂਦੇ। ਉਹਨੂੰ ਇਕੱਠਾ ਕਰੀਏ ਪਹਿਲਾਂ। ਹਾਂਜੀ, ਠੀਕ ਹੈ, ਚਲੋ ਜੀ, ਇੱਕ ਵਾਰੀ ਚਲੋ ਮੂੰਹ ਮਾ ਧੋ ਲਈਏ ਜੀ। ਹਾਂਜੀ, ਵਜੂ ਵਜੂ ਕਰ ਲੈਣ ਮੁੰਡੇ, ਮੂੰਹ ਮਾ ਧੋ ਲੈਣ, ਤੇ ਫਿਰ ਅਸੀਂ ਨਾਲ ਨਾਲ ਕੰਮ ਕਰਾਂਗੇ, ਨਾਲ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤੜਕੇ ਦਾ ਟਾਈਮ ਹੈ, ਗੱਲ ਤੁਹਾਨੂੰ ਚੰਗੀ ਸੁਣਾਵਾਂਗੇ। ਆਹ ਲੈ ਲੈ ਹਾਂ। ਰਾਣਾ ਸਾਹਿਬ, ਮੈਨੂ ਕੀ ਆ ਸੈਰੀ ਦਾ? ਮੈਨੂੰ ਵੀ ਅੱਜ ਨਾ ਮੈਕ ਨਹੀਂ ਹੈਗੇ। ਹਾਂ, ਪਰੌਠੇ ਹੂੰ। ਜਿਹੜੇ ਆ ਉਹ ਹੋਣਗੇ, ਹੂੰ। ਤੇ ਨਾਲ ਜਿਹੜਾ ਵਰਨਾ ਮਟਰ ਅੰਡੇ, ਜਿਹੜਾ ਸਾਲਣ ਅੱਛਾ। ਉਸ ਦਾ। ਬਾਕੀ ਆਪਣਾ ਪਰੌਠੇ ਜਿਹੜੇ ਆ ਨਾ, ਕੁਛ ਆਲੂ ਵਾਲੇ ਤੇ ਕੁਛ ਸਾਦਾ। ਹੂੰ।
ਉਹਦੀ ਆਪਣੀ ਮਰਜ਼ੀ ਆ, ਜਿਸ ਤਰ੍ਹਾਂ ਮਰਜ਼ੀ 2-3 ਵੈਰਾਈਟੀਆਂ ਤੇ ਕਰ ਲਾਂਗੇ। ਤੇ ਦਹੀਂ ਹੋਏਗੀ, ਲੱਸੀ ਹੋਏਗੀ, ਚਾਹ ਹੋਏਗੀ। ਤੇ ਤੁਸੀਂ ਹਿੰਮਤ ਮਾਰ ਲਓ ਤੇ ਚਟਣੀ ਵੀ ਹੋ ਜਾਏਗੀ। ਹਾਂ ਚਟਣੀ ਤਾਂ ਰਾਜਮੀ ਉਹ ਤਾਂ ਪੁਦੀਨੇ ਵਾਲੀ ਚਟਣੀ ਬੜੀ ਜਰੂਰੀ। ਉਹ ਕਿੱਧਰ ਗਏ? ਉਹ ਗਏ ਚੱਲ ਉਹ ਦੇਖੀ ਨਾ ਡਿੱਗਣ ਦੀ। ਚੱਲ ਇੱਥੇ ਤਾਂ ਕੁਝ ਵੀ ਨਹੀਂ ਨਜ਼ਰ ਆ ਰਿਹਾ। ਨੇੜੇ ਉਹ ਤੋਂ ਓਏ ਲੱਗੀ ਉਹ ਪੈਰ ਤੇ। ਚੱਲ ਉਧਰ ਨੂੰ ਚੱਲ, ਤੂੰ ਉੱਥੇ ਨੇਰੇ 'ਚ ਕੀ ਕਰਦਾ? ਮੈਂ ਕਿਹਾ ਵੀ ਤੁਹਾਡਾ ਸੀਨ ਰਿਕਾਰਡ ਕਰ। ਬਲਬ ਦੇ ਸਾਹਮਣੇ ਕਰ। ਉਹ ਇੱਥੇ 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 ਆਈ ਨੂੰ ਕਰਨਾ ਚੁੱਲ੍ਹੇ ਦਾ ਐਂ ਨੂੰ। ਚੁੱਲ੍ਹਾ ਤੋਂ ਬਣਾ ਹੋਰ ਲੈ ਰਿਹਾ ਤੂੰ ਬਣਾਇਆ ਚੁੱਲ੍ਹਾ ਨਹੀਂ ਬਣਦਾ। ਉਹ ਜ਼ਿਆਦਾ ਇੱਟਾਂ ਨਹੀਂ ਚਾਹੀਦੀਆਂ ਚੁੱਲ੍ਹੇ ਵਾਸਤੇ, ਬੋੜੀਆਂ ਇਹ। ਉਹ ਬਹੁਤ ਆਈਟਾਂ ਆ ਰਾਹ ਵਾਲੀ ਚੱਕ ਲੈ ਗਈ। ਉਹ ਸਿਰਫ 6 ਇੱਟਾਂ ਚਾਹੀਦੀਆਂ, ਲੱਕੜਾਂ ਦਾ ਇੰਤਜ਼ਾਮ ਕਰੋ। ਮੈਂ ਲੈਟ ਲੈ ਜਾ, ਲੱਕੜਾਂ ਪਈਆਂ ਇੱਥੇ ਆ ਲੱਕੜਾਂ। ਇੱਟਾਂ ਭਾਵੇਂ ਘੱਟ ਹੀ ਆ, ਉਹਨਾਂ ਨੂੰ ਵੀ ਰੋਕਤਾ, ਇੱਟਾਂ ਵੀ ਘੱਟ ਗਈਆਂ। ਦੋ ਆ ਪਈਆਂ ਹੋਰ ਯਾਰ ਤੂੰ ਇੱਟਾਂ ਇੱਕ ਇੱਕ ਵਾਲਾ ਚੁੱਲ੍ਹਾ ਬਣਾ ਬਸ। ਇੱਕ ਇੱਟ ਵਾਲਾ ਬਣਾਵਾਂ ਹੋਰ ਬੂਟੇ ਬਣਾਈ ਕਿਵੇਂ? ਅੰਨੇ ਵਿੱਚ ਪਤੀਲਾ ਵੀ ਲੈ ਬਸ। ਫਿਰ ਡਿੱਗ ਜਾਣਾ ਚੁੱਲ੍ਹਾ। ਨਹੀਂ ਨਹੀਂ ਸੀਮੈਂਟ ਵਾਲੀ ਕੱਢ ਦੇ ਇੱਥੇ ਕਰਾ ਬਾਈ ਨਹੀਂ ਹੈ ਕਿ ਹੋਰ ਲੈ ਬਸ ਆਹ ਟਕਾਂ ਕਰ ਲਾ। ਮਟਰ ਆ ਪਿਛਲੀ ਮਿੰਟ ਆ ਕੱਢ ਦੇ ਭਾਵੇਂ ਇੱਕ। ਰਾਣਾ ਸਾਹਿਬ ਇੱਕ ਚੁੱਲ੍ਹਾ ਬਣਨਾ ਜੀ, ਖਾਲਸਾ ਸਾਹਿਬ। ਇੱਕੋ ਹੀ ਬਣ ਹੈ। ਦੋ ਕੀ ਕਰ ਬਾਲਣ ਹੋਰ ਲੈਣਾ ਦੇਖੀ। ਹੈ ਬਣ ਲੈਣ ਇੱਕ ਵਾਰੀ ਤਾਂ ਬਣਾ। ਚਲੋ ਜੀ ਦੂਸਰਾ ਚੁੱਲ੍ਹਾ। ਅੰਜਾ ਵਾ ਯਾਰੋ ਬਾਜੀ ਖੁੱਲੀ ਫਿਰ ਰਹੀ ਆ ਟੋਕੇ ਕੇ ਪੱਠੇ ਦੇ ਉੱਤੇ ਨਾ ਗੋਇਆ ਨਾ ਕਰੇ, ਪੱਠੇ ਸਾਰੇ ਖਰਾਬ ਕਰ ਦੇਣੇ ਨੇ। ਐਲ ਜੀ ਖੜੀ ਹੁਣ ਮੱਝ ਖੁੱਲ ਗਈ। ਆਹ ਭੱਜੇ ਜੋ ਛੋਟਾ ਪਾਲਾ ਬਹੁਤ ਜ਼ਿਆਦਾ ਨਹੀਂ ਨਿੱਕੇ ਨਾਲ ਹੋ ਗਿਆ ਟਾਈਮ। ਯਾਰਾ ਮੰਜਾ ਬਾਹਰ ਲੈ ਜੀਏ ਇੱਕ। ਮੰਜੇ ਬਾਹਰ ਜਾਣ ਦੀ ਲੋੜ ਹੀ ਨਹੀਂ ਹੈਗੀ, ਕੰਮ ਨੇੜੇ ਹੀ ਇੱਥੇ ਪਰਾਂ ਪਰਾਂ ਕਰ ਲੈਂਦੇ ਆ। ਨਹੀਂ ਆ ਵਿਚਲਾ ਕੱਢ ਨਹੀਂ ਲੋ ਚਲੋ ਉਹਦੀ ਦੇ ਦਿਓ।
ਮੈਂ ਕਹਿੰਦਾ ਟਾਈਮ ਲਊਗੀ ਆਹ ਨਹੀਂ ਹੁਣ ਬਾਅਦ ਵਿੱਚ ਆਪਾਂ ਨੂੰ ਬਲ ਜੀ ਹੁਣ ਦਿੱਲੇ 'ਚ ਪਾਣੀ ਬੜਾ ਨਾ ਤਾਂ ਬੜਾ ਆ ਕੇ ਹੋ ਆਲੂ ਤੂੰ ਤਾਂ ਭਰ ਲਿਆ ਤੁਸੀਂ ਇਹ ਜਾ ਆ ਪਾਇਆ ਇਹਨਾਂ ਨੇ ਮੈਨੂੰ ਕਿੱਥੋਂ ਲਿਆਉਣਾ ਆ ਦੱਸੋ ਕੀ ਹੈ ਇਹ ਆਲੂ ਜੀ ਆਲੂ ਬਣਨ ਲੱਗੇ ਇਹ ਲੱਗਿਆ ਜੀ ਆਲੂ ਉਬਾਲਣ ਅੱਛਾ ਹੁਣ ਆਲੂ ਉਬਾਲਾਂਗੇ ਨਾ ਆਲੂ ਉਬਾਲ ਕੇ ਤੇ ਕੁਛ ਤਾਂ ਪਾਵਾਂਗੇ ਸਾਲਣ 'ਚ ਤੇ ਕੁਛ ਜਨਾਬ ਪਰੌਂਠਿਆਂ 'ਚ ਪਾਵਾਂਗੇ ਅੱਛਾ ਹਾਂਜੀ ਸਹੀ ਹੈ ਹਾਂ ਅੱਜ ਤੂੰ ਸਾਨੂੰ ਨਾ ਤੂੰ ਦੇਖੀ ਜਾ ਅੱਜ ਬੜੀਆਂ ਚੀਜ਼ਾਂ ਰਾਣਾ ਸਾਹਿਬ ਕਹਿੰਦੇ ਬਣਾ ਦੇਣੀਆਂ ਬਸ ਜਾਗਦੇ ਰਹੋ। ਹਾਂ ਜਾਗਦੇ ਰਹੋ ਬਸ ਹਾਂ। ਇਹ ਹੁਣ ਆਲੂ ਉਬਲਣਗੇ ਜੀ ਤੇ ਫਿਰ ਜਿਹੜਾ ਜੀ ਇਹਨਾਂ ਨੂੰ ਅੱਧੇ ਕ ਪਾਵਾਂਗੇ ਪਰੌਂਠਿਆਂ 'ਚ ਤੇ ਅੱਧੇ ਕ ਜਿਹੜੇ ਉਹ ਪਾਵਾਂਗੇ ਜੀ ਸਾਲਣ 'ਚ ਨਹੀਂ ਸਾਲਣ 'ਚ ਨਹੀਂ ਪਾਣੇ ਅੱਛਾ ਸਿਰਫ ਇਹ ਮਸਾਲਾ ਆਲੂਆਂ ਦਾ ਹੀ ਬਣਦਾ ਇਹ ਪਰਾਠਾ ਦਾ ਹੀ ਬਣਦਾ ਹੈ ਇਹ ਸਿਰਫ ਪਰਾਂਠਿਆਂ ਲਈ ਆ ਉਹਦੇ 'ਚ ਸਾਲਣ 'ਚ ਮਟਰਾਂ 'ਚ ਮਟਰਾਂ ਨਹੀਂ ਦਾ ਪਾਉਣੇ। ਨਹੀਂ ਸਾਲਣ ਮਟਰਾਂ ਦਾ ਆਂਦਾ ਹੈ ਠੀਕ ਹੋ ਗਿਆ ਬਈ ਗੁੱਟਿਆ ਹੈ ਕੀ ਹੋਵੇ ਹਾਂਜੀ ਇਹ ਮਸਾਲਾ ਘੋਟ ਰਹੇ ਜੀ ਅੱਛਾ ਹਾਂਜੀ ਲਸਣ ਆ ਜੀ ਤੇ ਅਦਰਕ ਆ ਇਹ ਹੁਣ ਕੁੱਟ ਕੇ ਪਾਵਾਂਗੇ ਜੀ ਵਿੱਚ ਇਹ ਜੀ ਮਸਾਲਾ ਤਿਆਰ ਹੋ ਹਾਂਜੀ ਮਸਾਲਾ ਤਿਆਰ ਹੋ ਗਿਆ ਜੀ ਸਾਲਣ ਵਾਸਤੇ ਨੂਰ ਪੀਰ ਦਾ ਵੇਲਾ ਹਾਂਜੀ ਤੇ ਸਹਿਰੀ ਪਕਾ ਕੇ ਖਾਣ ਲੱਗੇ ਮਾਲਟੇ ਪਏ ਸੀਗੇ ਤੇ ਉਹ ਵੀ ਖਾ ਰਹੇ। ਨੂਰ ਪੀਰ ਦਾ ਵੇਲਾ ਭਲਾ ਚਾਚਾ ਇਹਨੂੰ ਕਿਉਂ ਸੱਦਦੇ ਆ? ਨੂਰ ਪੀਰ ਦਾ ਇਸ ਟਾਈਮ ਨਾ ਜੀ ਅੱਲਾਹ ਤਾਲਾ ਦੀ ਸਿਆਣੇ ਬੰਦੇ ਇਬਾਦਤ ਕਰਦੇ ਸੀ ਬਜ਼ੁਰਗ ਤੇ ਇਹਨੂੰ ਨੂਰ ਪੀਰ ਦਾ ਟਾਈਮ ਕਹਿੰਦੇ ਵੀ ਇਹ ਪੀਰਾਂ ਫਕੀਰਾਂ ਦਾ ਟਾਈਮ ਬਹੁਤ ਮਤਲਬ ਕਿ ਸਾਰੀ ਰਾਤ ਚੋਂ ਜਿਹੜੀ ਆ ਚੌਥਾ ਪਹਿਰ ਹੈ ਨਾ ਜੀ ਰਾਤ ਦਾ ਇਹ ਕੀਮਤੀ ਪਹਿਰ ਸੁਭਾਨ ਅੱਲਾਹ ਦੀ ਇਬਾਦਤ ਦਾ ਪਹਿਰ ਹੈ ਜੀ ਬੜੀ ਸੋਹਣੀ ਗੱਲ ਕੀਤੀ ਵੀ ਪੀਰਾਂ ਫਕੀਰਾਂ ਬਜ਼ੁਰਗਾਂ ਦਾ ਟਾਈਮ ਆ। ਹਾਂਜੀ ਨੂਰ ਸਾਦੇ ਆ ਉਸ ਜ਼ਾਤ ਨੂੰ ਜ਼ਾਤ ਰੱਬ ਨੂੰ ਤੇ ਪੀਰ ਸਾਦੇ ਆ ਬਈ ਪੁਰਾਣਾ ਬਜ਼ੁਰਗੀ ਵਾਲਾ ਵੀ ਉਹ ਜਿਹੜਾ ਬਜ਼ੁਰਗੀ ਵਾਲਾ ਰੱਬ ਵੀ ਇਦਾਂ ਕਹਿ ਲਓ ਵੀ ਜਿੱਦਾਂ ਕਿਸੇ ਟਾਈਮ ਮਾਂ ਆਪਣੇ ਪੁੱਤ ਤੇ ਰਾਜੀ ਹੋ ਕੇ ਹੱਸ ਕੇ ਨਹੀਂ ਉਹਦੇ ਵੱਲ ਨੂੰ ਦੇਖਦੀ ਰਾਜੀ ਹੋ ਕੇ ਤੇ ਇਹ ਉਹ ਟਾਈਮ ਆ ਵੀ ਰੱਬ ਰਾਜੀ ਹੋ ਕੇ ਬੰਦੇ ਵੱਲ ਨੂੰ ਦੇਖਦਾ ਇਹ ਨੂਰ ਪੀਰ ਦਾ ਟਾਈਮ ਆ ਵੀ ਇਸ ਟਾਈਮ ਉਹਦੀ ਜਿਹੜੀ ਰਹਿਮਤ ਆ ਉਹ ਠਾਠਾ ਮਾਰਦੀ ਠਾਠਾ ਮਾਰ ਜਿੱਦਾਂ ਕਿਸੇ ਟਾਈਮ ਮਾਂ ਪਿਓ ਦੀ ਹਾਂ ਪੁੱਤ ਦੇ ਉੱਤੇ ਨਹੀਂ ਹੁੰਦਾ ਵੀ ਪਿਆਰ ਆਂਦਾ ਲਾੜ ਚੱਲਦਾ ਲਾਡ ਆ ਇਹ ਲਾਡ ਦਾ ਟਾਈਮ ਆ ਵੀ ਉਹ ਬਜ਼ੁਰਗੀ ਵਾਲਾ ਜਿਹੜੀ ਜ਼ਾਤ ਆ ਨਾ ਨੂਰ ਆ ਜਿਹੜਾ ਅਜ਼ਲਾਂ ਤੋਂ ਆ ਵੀ ਉਹਦਾ ਇਸ ਟਾਈਮ ਕਹਿ ਲਓ ਵੀ ਇਹ ਉਹ ਰਹਿਮਤ ਲੈਣ ਦਾ ਟਾਈਮ ਆ ਜੇ ਕੀ ਮੰਗਦਾ ਮੰਗ ਕੀ ਮੰਗਦਾ ਵੀ ਇਹ ਇਸ ਟਾਈਮ ਸੰਭਾਲਣ ਦੀ ਗੱਲ ਹਾਂਜੀ ਜਿਹੜਾ ਟਾਈਮ ਸੰਭਾਲ ਲਿਆ ਨਾ ਕਿਸੇ ਨੇ ਵੇਲਾ ਗੱਲ ਉਹ ਆ ਵੀ ਜਦੋਂ ਟਾਈਮ ਲੰਘ ਜਾਂਦਾ ਨਾ ਫਿਰ ਪਛਤਾਣ ਦਾ ਕੋਈ ਨਹੀਂ ਫਾਇਦਾ ਹਾਂਜੀ ਤੇ ਅੱਜ ਇਹ ਜਿਹੜਾ ਨੂਰ ਪੀਰ ਦਾ ਵੇਲਾ ਇਹ ਤੜਕੇ ਉੱਠ ਕੇ ਅੱਗੇ ਬੰਦੇ ਸੰਭਾਲਦੇ ਸੀ ਆ ਹੁਣ ਤਾਂ ਕਹਿ ਲਓ ਵੀ ਹਜੇ ਸੋਝਲਾ ਨਹੀਂ ਹੋਇਆ ਥੋੜਾ ਜਿਹਾ ਸੋਝਲਾ ਹੋਣਾ ਨਾ ਬੀਬੀ ਨੇ ਉੱਠ ਕੇ ਹੁਣ ਫਿਰ ਸਬਕ ਪੜ੍ਹਨਾ ਵੀ ਕੁਰਾਨੇ ਪਾਕ ਪੜ੍ਹਨਾ ਰੱਬ ਦੀ ਕਲਾਮ ਪੜ੍ਹਨੀ ਯਾਦ ਕਰਨਾ ਉਹਨੂੰ ਸਾਡੇ ਬਜ਼ੁਰਗਾਂ ਦਾ ਅਸੀਂ ਵਿਰਾਸਤ 'ਚ ਹੋਰ ਸਾਰਾ ਕੁਝ ਲੈ ਲਿਆ ਜ਼ਮੀਨ ਭੋਏ ਭਾਂਡਾ ਡੰਗਰ ਹਰ ਸ਼ੈ ਕਹਿੰਦੇ ਆ ਵੀ ਸਾਨੂੰ ਵਿਰਾਸਤ 'ਚ ਹਾਂਜੀ ਜਿਹੜੀਆਂ ਉਹ ਚੰਗੀਆਂ ਗੱਲਾਂ ਸੀ ਉਹ ਅਸੀਂ ਮੰਨੀਆਂ ਹੀ ਨਹੀਂ ਵਿਰਾਸਤ ਚੰਗੇ ਕੰਮ ਕਰਦੇ ਸੀ ਜਿਹੜੇ ਉੱਠ ਕੇ ਉਹ ਨਹੀਂ ਅਸੀਂ ਉਹ ਮੰਨੇ ਨਹੀਂ ਕਰਦੇ ਉਹ ਨਹੀਂ ਅਸੀਂ ਮੰਨੇ ਉਹ ਨਹੀਂ ਸਾਡੇ ਕੋਲ। ਉਹ ਨਹੀਂ ਅਸੀਂ ਲੈਣੇ ਉਹਨਾਂ ਨਾਲ ਸਾਡਾ ਕੀ ਜਿਹੜਾ ਉਹ ਸਾਡੀ ਵਿਰਾਸਤ ਨਹੀਂ ਹੈਗੀ ਵੀ ਜਿੱਦਾਂ ਸਾਡੇ ਮਾਂ ਪਿਓ ਤੜਕੇ ਉੱਠ ਕੇ ਹਾਂ ਮਸੱਲਾ ਡਾਂਦੇ ਸੀ ਤੇ ਕੋ ਅੱਲਾ ਨੂੰ ਯਾਦ ਕਰਦੇ ਸੀ ਉਹ ਕੰਮ ਨਹੀਂ ਅਸੀਂ ਕਰਨਾ ਤੇ ਬਾਕੀ ਇਹ ਕਿਹਾ ਨਹੀਂ ਜਾਂਦਾ ਜਿਹੜੀ ਤਹੱਜਦ ਦੀ ਨਮਾਜ਼ ਆ ਨਾ ਉਹ ਮੈਂ ਤੈਨੂੰ ਕਹਿ ਹੀ ਨਹੀਂ ਸਕਦਾ ਵੀ ਤੂੰ ਨਹੀਂ ਪੜ੍ਹਦਾ ਕਿਉਂ ਦਿਨ ਦੀਆਂ ਤਾਂ ਮੈਂ ਤੈਨੂੰ ਦੇਖ ਲੂੰਗਾ ਇਹ ਰਾਤ ਦੀ ਨਮਾਜ਼ ਦਾ ਨਹੀਂ ਮੈਂ ਕਹਿ ਸਕਦਾ ਖਬਰੇ ਰੱਬ ਦੇ ਕਿਹੜਾ ਨੇੜੇ ਆ ਹਾਂ ਦੁਨੀਆ ਭਲੀ ਸੋ ਭਲੀ ਪਾਪਾ ਤੇ ਦੇਖ ਲੈਂਦੇ ਆ ਇਹ ਆਲੂ ਰੱਖੇ ਉਬਲਨੇ ਆਲੂ ਉਬਲਨੇ ਰੱਖੇ ਆ ਤੇ ਚਾਚੇ ਬੂਟੇ ਤੋਂ ਕੋਈ ਗੱਲ ਸੁਣ ਲੈਂਦੇ ਆ ਉਨੀ ਦੇਰ ਮੈਂ ਮਾਲਟਾ ਖਾ ਲੈਂਦਾ ਸਾਹ ਕਢਾ ਦੋ ਹੜਾ ਗੱਲ ਸੁਣਾਈਏ ਤੁਹਾਨੂੰ ਕੋਈ ਹਾਂ ਮੈਂ ਤਾਂ ਘਰ ਹੀ ਮੁੱਕ ਗਈ ਅੱਛਾ ਰੀਲ ਅੱਗੇ ਨਾ
ਟੇਪ ਚੱਲਦੀ ਚੱਲਦੀ ਚੁੱਪ ਕਰ ਜਾਂਦੀ ਸੀ। ਹਾਂ ਕਹਿੰਦੇ ਸੀ ਰੀਲ ਮੋਗੀ। ਹਾਂ ਉਹ ਕਹਿੰਦੇ ਸੀ ਵੀ ਇਹਦੀ ਅਲੱਗ ਸਾਈਡ ਮੁੱਕ ਗਈ ਹੈ, ਹਾਂਜੀ। ਇਹ ਬੇਸ ਸਾਈਡ ਲਾ ਬਦਲੋ ਇਹਦਾ ਪਾਸਾ ਭਰਤੋ। ਪਾਸਾ ਪਰ ਜੋ ਮੈਨੂੰ ਇਹ ਮਾਲੂਮ ਹੋਇਆ ਬੂਟਾ ਜੀ ਚੁੱਪ ਰਿਹਾ, ਮੈਂ ਕਿਹਾ ਵੀ ਰੀਲ ਮੁੱਕ ਗਈ ਇਹਦਾ ਹਾਂਜੀ, ਪਾਸਾ ਭਰਤੋ। ਪਾਸਾ ਪਰਸ ਰਹੇ ਸੀ ਨਾ। ਹੁਣ ਤੇਰੇ ਵਾਲੀ ਗੱਲ ਮੁੱਕੀ ਆ ਨਹੀਂ ਨਾ, ਉਹ ਜਦੋਂ ਸਾਈਡ ਬਦਲਦੇ ਸੀ ਥੋੜੀ ਦੇਰ ਉਹ ਖਾਲੀ ਚੱਲਦੀ ਸੀ, ਖਾਲੀ ਚੱਲਦੀ ਸੀ। ਉਹ ਖਾਲੀ ਚੱਲੀ ਆ ਹੁਣ ਚੱਲਣ ਲੱਗੀ। ਅੱਛਾ ਠੀਕ ਹੈ। ਇੱਕ ਸੌਦਾਗਰ ਸੀ ਜੀ, ਹਾਏ ਹਾਏ ਉਧਰ ਨੂੰ ਮੂੰਹ ਕਰਕੇ। ਅੱਲਾ ਦਾ ਬੰਦਾ ਸੀ ਉਹ, ਤੇ ਉਹਦਾ ਇੱਕ ਮੁੰਡਾ ਸੀ। ਮੁੰਡਾ ਬਹੁਤ ਹੀ ਨਿਸ਼ਾਨ ਸੀ, ਨਿਸ਼ਾਨੇ ਲਾਇਆ ਕਰੇ ਤੀਰ ਨਾਲ, ਵਾਹ ਵਾਹ। ਤੇ ਬੜੀ ਬੜੀ ਦੂਰ ਜਾ ਕੇ ਉਹ ਨਿਸ਼ਾਨਿਆਂ ਤੇ ਜਾ ਕੇ ਮੁਕਾਬਲੇ ਜਿੱਤੇ। ਉਹਦੀ ਸ਼ਾਦੀ ਹੋ ਗਈ। ਜਦੋਂ ਸ਼ਾਦੀ ਹੋਈ ਨਾ, ਤੇ ਅੱਗੇ ਉਦੋਂ ਰਿਵਾਜ ਸੀ ਨੱਕ ਦੇ ਵਿੱਚ ਨਾ ਵੱਡਾ ਸਾਰਾ ਇਸ ਤਰ੍ਹਾਂ ਕਰਕੇ ਉਹ ਵਾਲਾ ਜਿਹਾ ਪਾਉਂਦੇ ਸੀਗੇ, ਉਹ ਨਥਲੀ ਨਥਲੀ ਜੀ। ਹਾਂ ਉਹ ਸਵੇਰ ਉੱਠਿਆ ਜੀ, ਤੇ ਉਹਨੇ ਨਥਲੀ ਦੇਖੀ ਨਾ ਬੇਗਮ ਦੇ, ਜੋ ਵੱਡੀ ਸਾਰੀ, ਤੇ ਉਹਨੇ ਕਿਹਾ ਇੱਥੇ ਖੜੀ ਹੋ। ਅੱਛਾ ਉਹ ਖੜੀ ਹੋ ਗਈ ਵਿਚਾਰੀ। ਜਦੋਂ ਉਹਨੇ ਪਾਸੇ ਤੇ ਬਹਿ ਕੇ ਤੀਰ ਮਾਰਿਆ ਜਨਾਬ, ਉਹ ਨਥਲੀ ਦੇ ਵਿੱਚੋਂ ਦੀ ਤੀਰ ਪਾਰ, ਤੀਰ ਪਾਰ ਆਪਣਾ ਹੁਨਰ ਦਿਖਾਇਆ। ਹੁਨਰ ਦਿਖਾਇਆ ਆਪਣੀ ਬੇਗਮ ਨੂੰ ਕਿ ਮੈਂ ਐਡਾ ਵੱਡਾ ਨਿਸ਼ਾਨਚੀ ਹਾਂ ਔਰ ਮੈਂ ਐਡਾ ਵੱਡਾ ਸੂਰਮਾ ਹਾਂ। ਫਿਰ ਉਹਨੂੰ ਪੁੱਛਿਆ ਵੀ ਸੁਣਾ ਕੋ ਮੇਰੇ ਰੰਗਾ ਹੋਰ ਹੈ ਸੂਰਮਾ? ਉਹ ਵਿਚਾਰੀ ਕਵੇ ਕੋਈ ਨਹੀਂ। ਕਈ ਦਿਨ ਲੰਘ ਗਏ ਐਵੇਂ, ਔਰ ਤੀਰ ਮਾਰਿਆ ਕਰੇ, ਲੰਘਿਆ ਕਰੇ ਵਿਆਲ ਦੇ ਵਿੱਚੋਂ ਦੀ, ਤੇ ਉਹ ਪੁੱਛਿਆ ਕਰੇ ਉਹਨੂੰ ਵੀ ਸੁਣਾ ਕੋ ਮੇਰੇ ਰੰਗਾ ਸੂਰਮਾ ਹੋਰ ਹੈ? ਉਹ ਕਹੇ ਵੀ ਨਹੀਂ ਕੁਛ। ਉਹ ਕਈ ਦਿਨ ਪੈ ਨਾ ਉਹ ਸੁੱਕਦੀ ਜਾਵੇ। ਉਹ ਗਮ ਨਾਲ ਨਾ ਉਹ ਵਿਚਾਰੀ ਲਿੱਸੀ ਹੁੰਦੀ ਜਾਵੇ, ਰੋਜ਼ ਸੁੱਕਦੀ ਜਾਵੇ ਕਿ ਆਹ ਤੇ ਤੀਰ ਵਾਲਾ ਕੰਮ ਹੈ, ਇਹ ਤਾਂ ਕੰਮ ਨਹੀਂ ਚੰਗਾ ਯਾਰ। ਜਿੱਦਣ ਹੱਥ ਮਾੜਾ ਜਾਵੇ, ਸੂਤਰ ਭਾਰ ਵੀ ਇੱਧਰ ਉੱਧਰ ਹੋ ਗਿਆ, ਮੇਰਾ ਤਾਂ ਚਮਾੜਾ ਜਗ੍ਹਾ ਲਗਾ ਜਾਣਾ। ਉਹ ਕਈ ਦਿਨ ਪੈ ਨਾ, ਤੇ ਉਹ ਮਗਰੋਂ ਦੇਖ ਉਹ ਮੁੰਡੇ ਦੀ ਸੱਸ ਆਈ ਉਹਦੇ ਇੱਕ ਤਿੜਕ ਮੈਂ ਆਪਣੀ ਧੀ ਨੂੰ ਮਿਲਣ। ਜਦੋਂ ਧੀ ਨੂੰ ਮਿਲਣ ਆਈ ਨਾ ਮਗਰੋਂ, ਤੇ ਉਹਨੇ ਆ ਕੇ ਹਾਲਾਤ ਦੇਖਿਆ, ਦੇਖ ਕੇ ਤੇ ਉਹਨੇ ਆਖਿਆ ਪੁੱਤ ਤੂੰ ਤਾਂ ਚੰਗੇ ਘਰ ਵਿਆਹਿਆ ਸੀਗਾ, ਵੀ ਖਾਣ ਪੀਣ ਚੰਗਾ, ਘਰ ਚੰਗਾ, ਤੇ ਤੂੰ ਤਾਂ ਹੱਡੂ ਲਿੱਸੀ ਹੋ ਗਈ, ਤੂੰ ਤਾਂ ਫੁੱਕ ਗਈ, ਮਾੜੀ ਹੋ ਗਈ, ਤੈਨੂੰ ਕੀ ਹੋਇਆ? ਉਹਨੇ ਕਿਹਾ ਮਾਂ ਜੀ ਬਾਕੀ ਗੱਲਾਂ ਸਾਰੀਆਂ ਹੀ ਠੀਕ ਆ, ਆਹ ਜਿਹੜਾ ਕੰਮ ਆ ਨਾ ਸਵੇਰ ਨੂੰ ਉੱਠ ਕੇ ਤੀਰ ਜਿਹੜਾ ਮਾਰਦਾ ਨਾ, ਮੈਂ ਤਾਂ ਇਹ ਲਈ ਖੜਾ ਵੀ ਜੇ ਮਾੜਾ ਜਿਹਾ ਹੱਥ ਇੱਧਰ ਉੱਧਰ ਹੋ ਗਿਆ ਨਾ, ਤੇ ਮੇਰਾ ਚਬੂੜਾ ਜਾਣਾ ਤੀਰ ਦੇ ਨਾਲ ਹੀ ਕਿਧਰੇ ਆ ਗਈ। ਹੋਰ ਖਾਣ ਪੀਣ ਦੀ ਮੈਨੂੰ ਤੰਗੀ ਕੋਈ ਨਹੀਂ, ਖਾਂਦੀ ਪੀਂਦੀ ਮੈਂ ਠੀਕ ਆ, ਹੈ ਘਰ ਠੀਕ ਆ, ਆਹ ਰੌਲਾ ਸਿਰਫ। ਉਹਨੇ ਕਿਹਾ ਅੱਛਾ। ਉਹਨੇ ਕਹਿੰਦਾ ਪੁੱਤ ਹੁਣ ਜਦੋਂ ਤੈਨੂੰ ਉਹ ਤੀਰ ਮਾਰੇ ਨਾ, ਤੀਰ ਮਾਰ ਕੇ ਤੇ ਤੈਨੂੰ ਪੁੱਛੇ ਵੀ ਸੁਣਾ ਕੋ ਮੇਰਾ ਰੰਗਾ ਹੈ ਸੂਰਮਾ, ਤੁਹਾਨੂੰ ਆਖੀ ਉਹ ਕਰਮ ਵਾਲਿਆ ਮੈਂ ਤਾਂ ਐਵੇਂ ਤੇਰਾ ਭਰਮ ਰੱਖੀ ਰੱਖਿਆ, ਇੱਥੇ ਤਾਂ ਭਲਿਓ ਭਲੀ ਦੁਨੀਆ ਪਈ ਆ, ਤੂੰ ਤਾਂ ਆਟੇ 'ਚ ਲੂਣ ਵੀ ਨਹੀਂ ਹੈ। ਦੁਨੀਆ ਭਲੀ ਤੋਂ ਭਲੀ। ਭਲਿਓ ਭਲੀ ਦੁਨੀਆ ਪਈ ਆ, ਬੜੀ ਬੜੀ ਦੁਨੀਆ ਪਈ, ਬੜੇ ਬੜੇ ਸੂਰਮੇ ਪਏ ਆ, ਤੂੰ ਤਾਂ ਹੈ ਹੀ ਕੋਈ ਨਹੀਂ, ਅੱਛਾ ਤੂੰ ਤਾਂ ਉਹਨਾਂ ਲਈ ਜੰਮਿਆ ਹੀ ਨਹੀਂ। ਤੇ ਮੈਂ ਤਾਂ ਐਵੇਂ ਤੇਰਾ ਭਰਮ ਬਣਾਈ ਰੱਖਿਆ, ਲੇਕਿਨ ਤੂੰ ਅੱਜ ਪੁੱਛਿਆ ਮਜਬੂਰ ਕਰਕੇ ਮੈਂ ਤੈਨੂੰ ਦੱਸਦੀ ਕਹਾਣੀ, ਲੇਕਿਨ ਦੁਨੀਆ ਬੜੀ ਬੜੀ ਪਈ। ਉਹਨੇ ਕਿਹਾ ਕਿਹੜੇ ਪਾਸੇ ਆ? ਉਹਨੇ ਕਿਹਾ ਇੱਧਰ ਨੂੰ। ਐਵੇਂ ਹੱਥ ਕਰਦਾ ਜਿੱਧਰ ਆਇਆ। ਉਹਨੇ ਨੌਕਰ ਨੂੰ ਸੱਦਿਆ, ਸਾਧ ਕੇ ਕਹਿਣ ਲੱਗਾ ਵੀ ਗੱਲ ਇਹ ਆ, ਮੇਰਾ ਭਾਈ ਸਵੇਰੇ ਘੋੜਾ ਤਿਆਰ ਕਰ, ਤੀਰ ਕਮਾਨ ਰਾਸ਼ਨ ਉਰਾ ਪਰਾ ਹਰ ਸ਼ੈ ਜਿਹੜੀ ਨਾ ਮੇਰੇ ਘੋੜੇ ਨੂੰ ਤਿਆਰ ਕਰ ਦੇ, ਉੱਤੇ ਹਰ ਸ਼ੈ ਲੱਦ ਕੇ ਉਹਨੂੰ ਕਾਠੀ ਛੱਟ ਪਾ ਦੇ, ਤੇ ਮੈਂ ਦੁਨੀਆ ਦੀ ਭਲਿਓ ਭਲੀ ਦੇਖਣ ਜਾਣਾ, ਕਿੱਥੇ ਕਿੱਥੇ ਸੂਰਮੇ ਕਿੱਦਾਂ ਕਿੱਦਾਂ ਦੇ ਪਏ। ਉਹਨੇ ਕਿਹਾ ਅੱਛਾ। ਉਹ ਭਾਈ ਉਹਨਾਂ ਨੇ ਤਿਆਰ ਕਰਤਾ ਘੋੜਾ, ਯਾਰ ਅੱਗ ਵੀ ਗਾਂ ਕਰਦੇ, ਥੋੜੀ ਜਿਹੀ ਲੱਕੜੀਆਂ ਵੀ ਗਾਂ ਕਰ ਨਾ, ਆਪਣਾ ਟਾਈਮ ਜਾਇਆ ਹੋ ਜਾਣਾ। ਉਹਨਾਂ ਨੇ ਬੋਲ ਵੀ ਅਜ਼ਾਨਾ ਦੇਣ ਲੱਗ ਪਵੇ, ਆਪਾਂ ਗੱਲ ਦੇ ਘਾਰੇ ਲੱਗੇ ਰਹੀਏ, ਕੰਮ ਵੀ ਕਰੀਏ ਨਾਲ ਨਾਲ। ਆਹੋ ਗੱਲ ਵੀ ਮੈਂ ਕਹਿੰਦਾ ਲੰਬੀ ਛੇੜ ਬੈਠੀ। ਨਹੀਂ ਏਡੀ ਲੰਬੀ ਨਹੀਂ ਆ ਗੱਲ, ਮੈਂ ਛੇਤੀ ਮੁਕਾ ਦੂੰਗਾ, ਪਰ ਇੱਧਰਲਾ ਤਾਂ ਕੰਮ ਕਰੀਏ ਯਾਰ ਨਾਲ ਨਾਲ। ਉਹ ਜਦੋਂ ਗਿਆ ਨਾ ਸੁਰਾਇਆ ਸਾਹਿਬ, ਇੱਕ ਬੰਦਾ ਐਵੇਂ ਟਿੱਬੇ ਜਿਹੇ ਦੇ ਉੱਤੇ ਖੜਿਆ, ਉਹ ਦੇਖੇ ਵੀ ਕਿਉਂ ਚੜਿਆ ਖੜਾ ਟਿੱਬੇ ਤੇ, ਕੀ ਕਰ ਰਿਹਾ ਹੈ? ਉਹਨੂੰ ਆਵਾਜ਼ਾਂ ਮਾਰੇ ਥੱਲੇ ਖੜਾ, ਉਹ ਉਹਨੂੰ ਇਸ਼ਾਰਾ ਕਰੇ ਵੀ ਠਹਿਰ ਜਾ ਯਾਰ 2 ਮਿੰਟ ਠਹਿਰ ਜਾ ਉਹਨਾਂ ਮੈਂ। ਉਹਨੂੰ ਫੇਰ ਆਵਾਜ਼ ਮਾਰੇ, ਇਸ਼ਾਰਾ ਕਰੇ ਵੀ ਯਾਰ ਤੂੰ ਮੇਰੇ ਵੱਲ ਨੂੰ ਆ। ਉਹ ਉਹਨੂੰ ਆਖੇ ਵੀ ਯਾਰ ਠਹਿਰ ਜਾ 2 ਮਿੰਟ, ਤੂੰ ਕਿਉਂ ਕੰਨ ਖਾਈ ਖੜਿਆ ਮੇਰੇ, ਆ ਜਾਨਾ ਮੈਂ। ਉਹ ਆਇਆ ਨਾ ਜੀ, ਉਹਨੇ ਕਿਹਾ ਯਾਰ ਤੂੰ ਐਵੇਂ ਟਿੱਬੇ ਤੇ ਖੜਾ ਸੀ, ਕਿਹੜਾ ਕੋਈ ਕੰਮ ਕਰਦਾ ਸੀ? ਮੈਂ ਤੈਨੂੰ ਇੰਨੀਆਂ ਆਵਾਜ਼ਾਂ ਮਾਰੀਆਂ, ਤੂੰ ਅੱਗੋਂ ਇਸ਼ਾਰੇ ਹੀ ਕਰੀ ਗਿਆ। ਉਹਨੇ ਕਿਹਾ ਉਹ ਸਦਾਈਆ ਮੈਂ ਸੀ ਖੜਾ ਖਾਨੇਵਾਲ, ਤੇ ਫੈਸਲਾਬਾਦ ਵਿੱਚ ਤੇ ਖਾੜਾ ਲੱਗਿਆ ਖੜਾ ਸੀਗਾ, ਉੱਥੇ ਤਾਂ ਜਨਾਬ ਨਕਲੀਏ ਲੱਗੇ ਸੀਗੇ, ਬੜੇ ਵਧੀਆ ਗਾਣੇ ਗਾ ਰਿਹਾ ਸੀਗਾ, ਮੈਂ ਤਾਂ ਉਹ ਦੇਖ ਰਿਹਾ ਸੀ। ਤੇ ਤੂੰ ਐਵੇਂ ਮੈਨੂੰ ਸਤਾਈ ਗਿਆ ਵੀ ਆ ਜਾ ਆ ਜਾ। ਮੈਂ ਕਿਹਾ 2 ਮਿੰਟ ਮੈਂ ਸ਼ੁਗਲ ਵੇਖ ਲਵਾਂ।
ਹੈਰਾਨ ਹੋ ਗਿਆ ਸੁਣ ਕੇ। ਉਹਨੇ ਕਿਹਾ ਯਾਰ ਵਾਕਈ ਇਹ ਤਾਂ ਪਹਿਲਾਂ ਹੀ ਬੰਦਾ ਚੰਗਾ ਟੱਕਰਿਆ ਮੈਨੂੰ। ਕਿੱਥੇ ਖਾਨੇਵਾਲ, ਕਿੱਥੇ ਫੈਸਲਾਬਾਦ, ਖਾੜਾ ਫੈਸਲਾਬਾਦ ਲੱਗਾ, ਨਕਲੀਏ ਫੈਸਲਾਬਾਦ ਲੱਗੇ ਆ। ਅੱਛਾ। ਤੇ ਇਹ ਉੱਥੇ ਖੜੇ ਦੇਖ ਰਿਹਾ, ਇੱਥੇ ਖੜਾ ਦੇਖੀ ਜਾਂਦਾ। ਕਮਾਲ ਹੋ ਗਈ ਯਾਰ। ਜਿਵੇਂ ਆਪਾਂ ਨੂੰ ਬੰਦਿਆਂ ਨੇ ਦੇਖਣਾ। ਹਾਂ ਤੇ ਉਹਨੇ ਆਖਿਆ ਵੀ ਗੱਲ ਇਹ ਆ ਯਾਰ ਮੈਂ ਘਰੋਂ ਤਾਂ ਨਿਕਲਿਆ ਦੁਨੀਆ ਦੀ ਭਲਿਓ ਭਲੀ ਦੇਖਣ, ਭਲਿਓ ਭਲੀ ਦੇਖਣ ਨਿਕੜਿਆ। ਪਰ ਹੁਣ ਤੂੰ ਏਦਾਂ ਕਰ ਵੀ ਮੇਰੇ ਨਾਲ ਨਹੀਂ ਤੂੰ ਚੱਲਦਾ, ਮੇਰੇ ਨਾਲ ਚੱਲ। ਉਹਨੇ ਕਿਹਾ ਚੱਲ ਵੀ ਤੇਰੇ ਨਾਲ ਚਲਾ ਜਾਂਦਾ। ਤੂੰ ਕਹਿਣਾ ਮੈਂ ਚਲਾ ਚੱਲਦਾ ਵੇ। ਨਹੀਂ, ਉਹਨੇ ਕਿਹਾ ਚੱਲ। ਉਹਨੇ ਉਹਨੂੰ ਵੀ ਨਾਲ ਟੁਰਾ ਲਿਆ। ਹੁਣ ਦੋਵੇਂ ਜਣੇ ਟੁਰੇ ਜਾ ਰਹੇ ਆ। ਤੁਸੀਂ ਚੁੱਪ ਰੱਖੋ। ਦੋਵੇਂ ਜਣੇ ਟੁਰੇ ਜਾ ਰਹੇ ਆ। ਅੱਗੇ ਇੱਕ ਬੰਦਾ ਖੜਿਆ ਜਨਾਬ। ਉਹਨੇ ਜਨਾਬ ਕੀ ਕੀਤਾ, ਆ ਚਾਦਰ ਬੰਨੀ ਜਨਾਬ ਤੇ ਤੇਲ ਦਾ ਐਡਾ ਸਾਰਾ ਲੀਟਰ ਜਾਂ ਡੇਢ ਉਹਦੇ ਕੋਲ ਪਿਆ ਤੇ ਭਰੇ ਬੁੱਕ ਜਾਂ ਤੇ ਸਿਰ 'ਚ ਭਰੇ ਬੁੱਕ ਜਾਂ ਤੇ ਸਿਰ 'ਚ ਤੇਲ ਪਾ ਕੇ ਨਾ ਜਨਾਬ ਜਿਸਮ ਤੇ ਲਾ ਰਿਹਾ। ਉਹਨਾਂ ਨੇ ਕਿਹਾ ਵੀ ਇਹਨੂੰ ਵੀ ਪੁੱਛ ਲਈਏ ਵੀ ਤੈਨੂੰ ਕੀ ਰੌਲਾ ਵੀ ਤੂੰ ਜੋ ਆ 2 ਸਿਰ ਤੇਲ ਕੋਲ ਰੱਖਿਆ ਆ, ਪਿੰਡਾ ਗੱਚ ਕੀਤਾ, ਪਿੰਡਾ ਗੱਜ ਕੀਤਾ ਤੇ ਫੇਰ ਸਿੱਟੀ ਜਾ ਰਿਹਾ ਸਿਰ ਤੇ, ਕੀ ਰੌਲਾ ਤੈਨੂੰ? ਉਹਨਾਂ ਉਹਨੂੰ ਸੱਦਿਆ। ਉਹਨੂੰ ਕਹੋ ਭਾਈ ਉਹਦਾ ਗੱਲ ਸੁਣਨ ਨੇ ਕਿਹਾ ਠਹਿਰ ਜੋ ਇੱਥੇ ਮੈਨੂੰ ਆਪ ਦਾ ਕੰਮ ਪਹਿਲਾਂ ਕਰ ਲੈਣ ਦਿਓ, ਫੇਰ ਸੁਣਦਾ ਮੈਂ ਤੁਹਾਡੀ ਅੱਗ ਲੱਗ ਗਈ। ਉਹ ਜਿਹੜਾ ਤੇਲ 2 ਕਿਲੋ ਸੀ ਨਾ, ਉਹਨੇ ਭਾਈ ਉਹ ਸਾਰਾ ਆਪਣੇ ਜਿਸਮ ਤੇ ਮਲ ਮੁਲ ਕੇ ਨਾ ਤੇ ਜਦੋਂ ਤਸੱਲੀ ਹੋਈ ਤੇ ਫੇਰ ਉਹਨਾਂ ਨੂੰ ਕਹਿਣ ਲੱਗਾ ਹੁਣ ਦੱਸੋ ਮੈਨੂੰ ਤੁਹਾਨੂੰ ਕੀ ਰੌਲਾ। ਉਹਨੇ ਕਿਹਾ ਵੀ ਯਾਰ ਤੂੰ ਇਹ ਕੀ ਕਰ ਰਿਹਾ? ਉਹਨੇ ਕਿਹਾ ਮੈਂ ਕਰਨਾ ਕੀ ਆ, ਮੈਂ ਆਹ ਤੇਲ ਸੀ 2 ਕਿਲੋ, ਮੈਂ ਜਿਸਮ ਤੇ ਲਾਣਾ ਡੇਲੀ 2 ਕਿਲੋ ਤੇਲ, ਮੇਰਾ ਉਹ ਤੇਲ ਲੱਗ ਗਿਆ। ਹੁਣ ਉਹਨੇ ਕਿਹਾ ਵੀ ਆਹ ਜੰਗਲ ਆ, ਇਹਦੇ ਵਿੱਚ ਆ ਹਰਨੀਆਂ। ਅੱਛਾ। ਮੈਂ ਭੱਜ ਕੇ ਹਰਨੀਆਂ ਇਕੱਠੀਆਂ ਕਰਨੀਆਂ, ਆਹ ਵਾੜੇ 'ਚ ਵਾੜਨੀਆਂ ਭੱਜ ਕੇ। ਗੱਲ ਕਰ। ਤੇ ਜਦੋਂ ਇੱਥੇ ਜ ਵੜ ਜਾਣੀਆਂ, ਮੁੜ ਕੇ ਮੈਂ ਇਹਦਾ ਦਰਵਾਜ਼ਾ ਬੰਦ ਕਰਨਾ। ਜਿਹੜੀਆਂ ਦੁੱਧ ਦਿੰਦੀਆਂ ਉਹਨਾਂ ਦਾ ਦੁੱਧ ਚੋ ਕੇ ਪੀਣਾ ਵਾ। ਜਿਹੜੀਆਂ ਫੰਡਰ ਆ ਜਿਹੜੇ ਨਾਰਾ ਵਿੱਚੋਂ, ਉਹਨਾਂ 'ਚ ਇੱਕ ਜਾਨਵਰ ਮੈਂ ਫੜਨਾ, ਹਜ਼ੀਵਾ ਕਰਨਾ, ਹਜ਼ੀਵਾ ਕਰਕੇ ਅੱਗ ਤੇ ਭੁੰਨ ਕੇ ਖਾ ਕੇ ਮੈਂ ਆਰਾਮ ਨਾਲ ਦੇ ਘਰ ਨੂੰ ਚਲੇ ਜਾਣਾ। ਇਹ ਮੇਰਾ ਉਹਨੇ ਕਿਹਾ ਜੀ ਡੇਲੀ ਦਾ ਕੰਮ ਆ। ਦੁਨੀਆ ਭਲੀ ਤੋਂ ਭਲੀ। ਯਾਰ ਇਹ ਤਾਂ ਸਾਡੇ ਦੋਹਾਂ ਤੇ ਵਾਧਰਾ ਖੜਿਆ। ਕੋਈ 100 ਮਰਬੇ ਦਾ ਜੰਗਲ ਆ, 100 ਮਰਬੇ 'ਚ ਭੱਜਦਾ, ਭੱਜ ਕੇ ਹਰਦੀਆਂ ਇਕੱਠੀਆਂ ਕਰਦਾ। ਇਹ 2 ਕਿਲੋ ਤੇਲ ਵੀ ਰੋਜ਼ ਜਿਸਮ ਤੇ ਲਾਉਂਦਾ। ਉਹਦਾ ਹੈਰਾਨ ਜਿਹਾ ਲੱਗ ਗਿਆ। ਹੁਣ ਉਹਨੇ ਕਿਹਾ ਯਾਰ ਮੈਂ ਤਾਂ ਘਰ ਬੈਠਾ ਬੜੀ ਬਲਾ ਬਣਿਆ ਖੜਾ ਸੀ, ਪਰ ਇਹਦਾ ਬਾਹਰ ਨਿਕਲਿਆ ਤੇ ਭਲਿਓ ਭਲੀ ਤੇ ਦੁਨੀਆ ਤੇ ਢੇਰ ਲੱਗ ਗਈ ਹੈਗਾ ਵਧਣ। ਹੁਣ ਉੱਥੋਂ ਅਗਾ ਤੁਰ ਪਏ। ਉਹਨੂੰ ਕਹਿਣ ਲੱਗੇ ਵੀ ਯਾਰ ਸਾਡੇ ਨਾਲ ਚੱਲ, ਤੂੰ ਵੀ ਚੱਲ ਸਾਡੇ। ਤਿੰਨੇ ਹੀ ਹੋ ਗਏ। ਤਿੰਨੇ ਹੀ ਹੋ ਗਏ। ਉਹ ਤਿੰਨੇ ਹੀ ਰਲ ਗਏ ਜਨਾਬ। ਜਦੋਂ ਤਿੰਨੇ ਜਣੇ ਰਲ ਕੇ ਤੁਰ ਪਏ ਨਾ, ਅੱਗੇ ਉਹਨਾਂ ਨੂੰ ਰਾਤ ਪਈ ਤੇ ਅੱਗੇ ਇੱਕ ਸ਼ਹਿਰ ਜਿਹਾ ਆਇਆ। ਉਸ ਸ਼ਹਿਰ ਦੇ ਵਿੱਚ ਉਹਨਾਂ ਨੇ ਸਲਾਹ ਕੀਤੀ ਹੁਣ ਆਪਾਂ ਇਦਾਂ ਕਰੀਏ ਵੀ ਇੱਥੇ ਇੱਕ ਮਕਾਨ ਲੈ ਲਈਏ ਕਿਰਾਏ ਤੇ, ਇੱਥੇ ਆਪਾਂ ਰਹਿائش ਬਣਾਈਏ, ਆਪਣਾ ਸਮਾਨ ਸਮੂਹ ਤਿਆਰ ਕੇ ਉੱਥੇ ਰੱਖ ਕੇ ਨਾ ਕਮਰੇ 'ਚ ਮਕਾਨ 'ਚ, ਤੇ ਆਪਦਾ ਸਵੇਰੇ ਨਿਕਲ ਗਿਆ ਫਿਰ ਟੁਰ ਕੇ ਆ ਗਏ। ਚਲੋ ਰਹਿائش ਤਾਂ ਆਪਣੀ ਬਣੇ ਨਾ, ਕਿਸੇ ਦੇ ਸੌਣ ਬਹਿਣ ਦੀ ਥਾਂ ਤਾਂ ਬਣੇ। ਹਾਂ, ਟਿਕਾਣਾ ਬਣਾ ਲਈਏ ਤੇ ਮੁੜ ਕੇ ਫਿਰ ਟੁਰ ਕੇ ਆਪਦਾ ਦੁਨੀਆ ਦੇਖ ਕੇ ਸ਼ਾਮ ਨੂੰ ਆ ਗਏ ਤੇ ਆਪਣਾ ਮਕਾਨ 'ਚ ਸੌਂ ਗਏ। ਉਹਨੇ ਕਿਹਾ ਜੀ ਠੀਕ ਹੈ। ਹੁਣ ਜਦੋਂ ਜਨਾਬ ਸਵੇਰੇ ਸੁੱਤੇ ਉੱਠੇ ਨਾ ਤੇ ਇੱਕ ਐਲਾਨ ਕਰ ਰਿਹਾ, ਮਨਾਦੀ ਕਰ ਰਿਹਾ ਇੱਕ ਬੰਦਾ। ਮਨਾਦੀ ਕੀ ਕਰ ਰਿਹਾ ਵੀ ਜਿਹੜਾ ਉਸ ਸ਼ਹਿਰ ਦਾ ਬਾਦਸ਼ਾਹ ਸੀ ਨਾ, ਉਹਦੀ ਲੜਕੀ ਬਿਮਾਰ ਹੋ ਗਈ। ਤੇ ਉਹ ਜਿਹੜਾ ਇੱਕ ਜੋਸ਼ੀ ਹੁੰਦੇ ਸੀ ਉਦੋਂ, ਸਨਾਸੀ ਜਾਂ ਜੋਸ਼ੀ ਹੁੰਦੇ ਸੀ ਜਿਹੜੇ ਦੱਸਦੇ ਸੀ, ਸਨਾਸੀ ਹੁੰਦੇ ਸੀ ਜਿਹੜੇ ਦਵਾਈ ਦਿੰਦੇ ਸੀ। ਅੱਛਾ। ਉਹ ਜੋਸ਼ੀ ਨੇ ਬਾਦਸ਼ਾਹ ਨੂੰ ਆਖਿਆ ਵੀ ਫਲਾਣੇ ਸ਼ਹਿਰ ਦੇ ਵਿੱਚ ਜਿਹੜਾ ਹਕੀਮ ਆ ਨਾ, ਉਹ ਦਵਾਈ ਇਹਨੂੰ ਦੇਵੇ ਤੇ ਤੇਰੀ ਬੱਚੀ ਬਚਣੀ ਆ, ਨਹੀਂ ਤੇ ਇਹ ਨਹੀਂ ਬਚਣੀ। ਇਹਨੂੰ ਮਰਜ਼ ਹੀ ਇਦਾਂ ਦੀ ਆ, ਉਹ ਦਵਾਈ ਉਹਦੇ ਕੋਲ ਆ, ਹੋਰ ਕਿਸੇ ਕੋਲ ਇਸ ਮਰਜ਼ ਦੀ ਦਵਾਈ ਹੈ ਨਹੀਂ। ਔਰ ਇੰਨੇ ਟਾਈਮ ਦੇ ਵਿੱਚ ਦਵਾਈ ਆਵੇ ਤੇ ਇਹ ਬਚਣੀ ਆ, ਨਹੀਂ ਤੇ ਇਹ ਮਰ ਜਾਣੀ। ਬੱਲੇ, ਐਮਰਜੈਂਸੀ ਐਮਰਜੈਂਸੀ ਆ, ਇਹ ਮਰਜ਼ ਇਹਦੀ ਅਖੀਰ ਤੇ ਆ। ਉਹ ਦਵਾਈ ਆ ਜਾਵੇ ਤੇ ਇਹ ਬਚ ਜਾਏ। ਹੁਣ ਉਹਨੇ ਮਰਾਦੀ ਕਰਾਤੀ ਵੀ ਜਿਹੜਾ ਬੰਦਾ ਉਸ ਸ਼ਹਿਰ ਦੇ ਵਿੱਚੋਂ ਯਾਰ ਕੋਈ ਇੰਨੇ ਟਾਈਮ ਦੇ ਵਿੱਚ ਦਵਾਈ ਲੈ ਕੇ ਮੇਰੀ ਬੱਚੀ ਵਾਸਤੇ ਆ ਜਾਵੇ ਨਾ, ਤੇ ਮੈਂ ਉਹਨੂੰ ਬੱਚੀ ਦਾ ਸਾਕ ਵੀ ਦਊਂਗਾ ਤੇ ਅੱਧੀ ਬਾਦਸ਼ਾਹੀ ਵੀ ਦੇ ਦੂੰਗਾ। ਵੀ ਚਲੋ ਮਰਨ ਨਾਲੋਂ ਬਚੇ ਤਾਂ ਸਹੀ ਨਾ ਜੀ। ਵਾਹ ਵਾਹ ਵਾਹ। ਉਹ ਹੁਣ ਬੰਦੇ ਨੇ ਮਨਾਦੀ ਕਰ ਰਿਹਾ, ਫਿਰ ਰਿਹਾ ਸ਼ਹਿਰ 'ਚ, ਢੋਲ ਵਜਾਵੇ, ਐਲਾਨ ਕਰੇ। ਹੁਣ ਉਹ ਤਿੰਨੇ ਪੈ ਸੁਣ ਰਹੇ। ਜਦੋਂ ਉਹਨਾਂ ਨੇ ਸੁਣਿਆ ਨਾ, ਤੇ ਜਿਹੜਾ ਬੇਲੀ ਸੀ ਨਾ ਘਰੋਂ ਟੁਰਿਆ ਪਹਿਲਾਂ, ਉਹਨੇ ਉਹ ਜਿਹੜਾ ਬੱਕਰੀਆਂ ਹਰਨੀਆਂ ਇਕੱਠੀਆਂ ਕਰਦਾ ਸੀ, ਉਹਨੂੰ ਸੱਦਿਆ। ਉਹਨੂੰ ਕਹਿਣ ਲੱਗਾ ਤੇਰਾ ਕੰਮ ਆ ਗਿਆ, ਤੇਰਾ ਕੰਮ ਆ ਗਿਆ। ਤੂੰ 100 ਮਰਬੇ 'ਚੋਂ ਹਰਨੀਆਂ ਭਾਜੀ ਇਕੱਠੀਆਂ ਕਰਦਾ ਸੀ ਤੇ ਫਿਰ ਉਹਨਾਂ ਦਾ ਦੁੱਧ ਪੀਂਦਾ ਸੀ, ਤੇ ਆਹ ਹੁਣ ਦਵਾਈ, ਇਹ ਤਾਂ ਕੰਮ ਹੀ ਕੋਈ ਨਹੀਂ, ਆਪਣਾ 1 ਘੰਟੇ ਦਾ ਕੰਮ ਆ।
ਅੱਧਾ ਘੰਟਾ ਜਾਂਦਿਆਂ ਲੱਗਣਾ, ਅੱਧਾ ਘੰਟਾ ਮੁੜ ਕੇ ਆਉਂਦਿਆਂ ਲੱਗਣਾ, 10 ਮਿੰਟ ਦਵਾਈ ਲੈਂਦਿਆਂ ਲੱਗ ਜਾਣਗੇ ਤੇ ਆਪਾਂ 1.5 ਘੰਟੇ 'ਚ ਮੁੜ ਕੇ ਆ ਜਾਣਾ। ਇਹ ਤਾਂ ਕੰਮ ਹੀ ਕੋਈ ਨਹੀਂ। ਉਹਨੇ ਕਿਹਾ ਉੱਠ ਯਾਰ ਚਲੀਏ। ਉਹ ਲੈ ਗਿਆ ਉਹਨੂੰ ਬਾਦਸ਼ਾਹ ਕੋਲ। ਬਾਦਸ਼ਾਹ ਨੂੰ ਕਹਿਣ ਲੱਗਾ ਜੀ ਸਾਨੂੰ ਕੁਛ ਚਿੱਟ ਕੋਰਾਂ ਪਰਾਂ ਕੋ ਰੁੱਕਾ ਦਿਓ ਜਿਹੜੇ ਬੰਦੇ ਨੂੰ ਦੇਣਾ, ਅਸੀਂ ਦਵਾਈ ਲਿਆਉਂਦੇ। ਬਾਦਸ਼ਾਹ ਨੇ ਕਿਹਾ ਠੀਕ ਆ। ਉਹ ਬਾਦਸ਼ਾਹ ਨੇ ਉਹ ਦਵਾਈ ਜਿਹੜੀ ਸੀਗੀ ਉਹ ਰੁੱਕਾ ਦਿੱਤਾ। ਮਰਦ ਦੇਖ ਕੇ ਜਾ ਮਰਦ ਮੇਰੀ ਬੱਚੀ ਨੂੰ ਤੇ ਫਲਾਣਾ ਹਕੀਮ ਆ ਉਹਦੇ ਨਾਂ ਫਲਾਣੇ ਸ਼ਹਿਰ 'ਚ ਆ। ਉਹ ਰੁੱਕਾ ਉਹਨੇ ਫੜਿਆ, ਫੜ ਕੇ ਤੇ ਭੱਜ ਪਿਆ। ਜਦੋਂ ਭੱਜਿਆ ਉੱਥੇ ਗਿਆ ਜਨਾਬ ਉਹਨੇ ਦਵਾਈ ਲੈ ਲਈ ਉਹਦੇ ਕੋਲੋਂ। ਦਵਾਈ ਲੈ ਕੇ ਨਾ ਜਦੋਂ ਵਾਪਸ ਮੁੜਿਆ, ਉਹ ਕੈਮਰਾਮੈਨ ਸੌਂ ਗਿਆ ਮੈਂ। ਨਹੀਂ ਖੈਰ ਆ ਕੈਮਰੇ ਵਾਲੇ ਅੱਛਾ। ਆ ਕੈਮਰੇ ਨੂੰ ਸੌਣ ਦੇ ਮੈਂ ਕਹਿੰਦਾ ਸੌ ਗਈ ਯਾਰ। ਅੱਗ ਨਾ ਸਵੇਂ ਕੈਮਰੇ ਵਾਲੇ ਦੀ ਤਾਂ ਖੈਰ ਆਪਾਂ ਲੇਟ ਹੋ ਜਾਾਂਗੇ। ਹਾਂ ਹਜੇ ਬੰਦਾ ਤਾਂ ਦਵਾਈ ਲੈਣ ਹੁਣ ਚੱਲਾ। ਹਾਂ ਚਿੜੀਆਂ ਮੁੱਕਣ ਦਾ ਅੱਗੇ ਟੁਰਾ। ਹਾਂ ਬੰਦਾ ਤਾਂ ਦਵਾਈ ਲੈਣ ਹੁਣ ਘੱਲਣ ਲੱਗੇ ਘੱਲਣ ਲੱਗੇ ਆ। ਅਜੇ ਟਾਈਮ ਲੱਗ ਜਾਣਾ। ਟਾਈਮ ਲੱਗ ਜਾਣਾ। ਉਹ ਕਿਹੜਾ ਵੇਲਾ ਸੀ ਵੀ ਇਹਨੂੰ ਕਹਿ ਤਾਂ ਕਰ ਸਕਦਾ। ਗੱਲ ਸੁਣ ਲੈਣ ਤੇ ਫਿਰ ਗੱਲ ਕਰਦੇ ਆ। ਅੱਛਾ ਉਹ ਜਨਾਬ ਉਹਨੇ ਕਿਹਾ ਇਹ ਤਾਂ ਕੰਮ ਹੀ ਕੋਈ ਨਹੀਂ। ਉਹ ਭੱਜ ਪਿਆ। ਦਵਾਈ ਉਹਨੇ ਜਾ ਕੇ ਉਸ ਹਕੀਮ ਕੋਲੋਂ ਲਈ। ਹਕੀਮ ਕੋਲ ਦਵਾਈ ਲੈ ਕੇ ਜਦੋਂ ਵਾਪਸ ਆ ਰਿਹਾ ਨਾ ਤੇ ਰਸਤੇ 'ਚ ਆਇਆ ਨਾ, ਅੱਧ ਦੇ ਵਿੱਚ ਉੱਥੇ ਇੱਕ ਜ਼ਿਮੀਂਦਾਰ ਜੱਟ ਬੰਦਾ ਸੀਗਾ, ਉਹਦੇ ਕੋਲ ਹੁੱਕਾ ਪਿਆ ਤੇ ਹਲ ਵਾਹ ਰਿਹਾ। ਉਹਨੇ ਕਿਹਾ ਯਾਰ ਇਹ ਕਿਹੜਾ ਹੁਣ 10-20 ਮਿੰਟਾਂ ਦਾ ਅੱਗੋਂ ਬੰਦ ਰਹਿ ਗਿਆ। ਛੱਡ ਹੁੱਕਾ ਨਾ ਪੀ ਲੈ। ਜਾਂ 2 ਮਿੰਟ ਹੁੱਕਾ ਪੀ ਲੈਣੇ, ਨਾਲੇ ਜੱਟ ਜ਼ਿਮੀਂਦਾਰ ਆ ਬੰਦਾ ਜਿਹਦੇ ਨਾਲ ਗੱਪ ਛੱਪ ਲੈਣੇ ਆ। ਉਹ ਹੁੱਕਾ ਪੀਣ ਲੱਗ ਗਿਆ। ਉਹ ਹਲ ਖੜਾ ਕਰਕੇ ਆ ਗਿਆ, ਉਹਦੇ ਨਾਲ ਗੱਪਾਂ ਲੱਗ ਗਿਆ ਲਾਣ। ਜਦੋਂ ਉਹਦੇ ਨਾਲ ਗੱਪਾਂ ਲਾਣ ਲੱਗਾ ਉਹ ਬੇਲੀ ਟੇਢਾ ਹੋਇਆ ਨਹੀਂ ਕਰਕੇ ਉਹ ਸੌਂ ਗਿਆ। ਆ ਜਿਹੜਾ ਲੈਣ ਚ ਲੱਗ ਲੈਣ ਆ ਜਿਹੜਾ ਦਵਾਈ ਲੈ ਕੇ ਆ ਰਿਹਾ ਸੀ ਓਹੋ ਉਹ ਅੱਖ ਲੱਗ ਗਈ। ਅੱਖ ਲੱਗ ਗਈ। ਆਇਆ ਆਇਆ ਤੇ ਬੇਲੀ ਹੈਰਾਨ। ਪਿਛਲੇ ਉਹਨੇ ਕਿਹਾ ਯਾਰ ਟਾਈਮ ਥੋੜਾ ਰਹਿ ਗਿਆ, ਬੰਦਾ ਮੁੜਿਆ ਨਹੀਂ, ਰੌਲਾ ਕੀ ਆ। ਉਹ ਜਿਹੜਾ ਬੇਲੀ ਟਿੱਬੇ ਤੇ ਚੜਿਆ ਖੜਿਆ ਸੀ ਉਹਨੇ ਕਿਹਾ ਉੱਠ ਬਈ ਤੇਰਾ ਟਾਈਮ ਵੀ ਆ ਗਿਆ, ਕੰਮ ਆ ਗਿਆ ਤੇਰਾ। ਹਾਂ ਨਿਗਾਹ ਮਾਰ। ਨਿਗਾਹ ਮਾਰ ਕਿੱਥੇ ਕਾਇਆ ਬੇਲੀ ਦਵਾਈ ਲੈ ਕੇ। ਗਏ ਤਾਂ ਹੁਣੇ ਵੇਖ ਲੈਨੇ। ਉਹ ਬਾਹਰ ਨਿਕਲਿਆ ਜਨਾਬ ਟਿੱਬੇ ਜਦ ਚੜਿਆ। ਉਹਨੇ ਕਿਹਾ ਲੈ ਵੀ ਗੱਲ ਤਾਂ ਬਣ ਗਈ। ਉਹਨੇ ਕਿਹਾ ਵੀ ਬੰਦਾ ਤਾਂ ਉਹ ਮੁੜ ਕੇ ਆ ਰਿਹਾ, ਦਵਾਈ ਕੋਲ ਪਈ ਆ, ਹੁੱਕਾ ਕੋਲ ਖੜਿਆ ਤੇ ਬੰਦਾ ਹਲ ਵਾਹ ਰਿਹਾ ਇੱਕ ਤੇ ਉਹ ਸੁੱਤਾ ਉਹ ਪਿਆ। ਤਾਂ ਸੁੱਤਾ ਪਿਆ। ਓਹੋ ਉਹਨੂੰ ਕਹਿ ਚੱਲ ਹੁਣ ਤੇਰਾ ਕੰਮ ਆ ਗਿਆ। ਫੜਿਆ ਤੂੰ ਵੀ ਜਨਾਨੀ ਚੋਂ ਨਗਾਂਦਾ ਸੀ ਨਾ ਤੀਰ। ਹਾਂ ਹੁਣ ਸਿੱਟ ਤੀਰ ਹੁਣ ਸਿੱਟ ਤੀਰ। ਉਹਨੂੰ ਠਾ। ਠਾ ਨੂੰ। ਹਾਏ 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 ਵਾਹ। ਉਹਨੂੰ ਉਠਾ। ਹਾਏ 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 ਹਾਏ। ਉਹਨੇ ਕਿਹਾ ਯਾਰ ਅਠਾ ਉਹਨੂੰ ਮੈਂ ਦਿਨਾ ਪਰ ਮੈਨੂੰ ਨਜ਼ਰ ਨਹੀਂ ਆਂਦਾ, ਤੂੰ ਮੇਰਾ ਤੀਰ ਸਿੱਧਾ ਕਰਾ ਦੇ। ਗੱਲ ਬੁੱਧੀ ਪੈ ਗਈ। ਹਾਂ ਉਹਨੇ ਕਿਹਾ ਗੱਲ ਹੀ ਕੋਈ ਨਹੀਂ। ਉਹ ਟਿੱਬੇ ਤੇ ਖੜਾ ਹੋ ਕੇ ਉਹਨੇ ਜਦੋਂ ਤੀਰ ਕਰਿਆ ਨਾ ਸਿੱਧਾ ਹੁੱਕੇ ਨੂੰ, ਉਹਨੇ ਕਹਿੰਦਾ ਇੱਥੇ ਹੁੱਕੇ ਨੂੰ ਸਿੱਧਾ ਹੁਣ ਛੱਡ ਦੇ। ਉਹਨੇ ਜਨਾਬ ਯਾ ਤੀਰ ਛੱਡਿਆ, ਤੀਰ ਲੱਗਿਆ ਜਾ ਕੇ ਹੁੱਕੇ ਦੇ, ਹੁੱਕਾ ਉਹਦੇ ਉੱਤੇ ਡਿੱਗਿਆ। ਜਦੋਂ ਤੀਰ ਵੇਖਿਆ ਉਹਨੇ ਕਿਹਾ ਨਹੀਂ ਸੌਣ ਦਿੰਦੇ ਬੇਲੀ। ਉਹ ਉੱਠਿਆ, ਦਵਾਈ ਚੱਕੀ ਤੇ ਭੱਜ ਪਿਆ। ਲਿਆ ਕੇ ਟਾਈਮ ਨਾਲ ਜਨਾਬ ਦਵਾਈ ਦਿੱਤੀ। ਦਵਾਈ ਦੇ ਕੇ ਬਾਦਸ਼ਾਹ ਦੀ ਬੱਚੀ ਬਚ ਗਈ। ਉਹਨੇ ਹੁਣ ਦੇਣਾ ਸਾਕ ਤੇ ਅੱਧੀ ਬਾਦਸ਼ਾਹੀ ਉਹ ਹੁਣ ਦੇਵੇ। ਇਹ ਹੁਣ ਬੁਝਾਰਤ ਤੁਹਾਡੇ ਤੇ ਆਈ ਪਈ। ਹੁਣ ਤੁਸੀਂ ਬੁੱਝ ਕੇ ਦਿਖਾਓ। ਵਾਹ 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 ਵਾਹ। ਹਾਂ ਇਹ ਬੁਝਾਰਤ ਸੀ। ਹਾਂ। ਬੁਝਾਰਤ ਪਾਈ ਆ ਵੀ ਹੁਣ ਉਹ ਰਿਸ਼ਤਾ ਬਾਦਸ਼ਾਹ ਕਿਹਨੂੰ ਦਵੇ। ਇਹਨੂੰ ਦੇਵੇ ਤਿੰਨਾਂ ਨੂੰ। ਕ੍ਰੈਡਿਟ ਕਿਹਨੂੰ ਜਾਂਦਾ? ਕ੍ਰੈਡਿਟ ਕਿਹਨੂੰ ਜਾਂਦਾ ਸਾਰਾ? ਕੰਮ ਕਿਹਦਾ। ਵਾਲੇ ਨੂੰ ਜਾਂਦਾ ਇਹ ਕਮੈਂਟ ਦੇ ਵਿੱਚ ਦੱਸਣਗੇ ਜੀ। ਸਾਰੀ ਗੱਲ ਸੁਣ ਕੇ ਕਮੈਂਟ 'ਚ ਆਪਣੇ ਆਪਣਾ ਦੱਸਣਗੇ ਲਾਜ਼ਮੀ। ਉਹਨਾਂ ਤੇ ਨਾ ਪਾਓ। ਤੁਸੀਂ ਸੁਣੀਏ ਬਹਿ ਕੇ ਨੂਰ ਪੀਰ ਦੇ ਵੇਲੇ ਇਹ ਪੰਗਾ ਤੁਸੀਂ ਲਿਆ। ਦੱਸੋ ਵੀ ਉਹਦਾ ਕਿਹੜੇ ਉਹ ਤਾਂ ਫਿਰ ਦੇਖਣ ਵਾਲੇ ਤੇ ਹੀ ਜਾਂਦਾ ਨਾ। ਨਹੀਂ ਗੱਲ ਸੁਣੀ। ਦੇਖੋ ਜੀ ਅਸਲ ਜਿਹੜਾ ਅਸੂਲ ਆ ਨਾ, ਅਸੂਲ ਇਹ ਹੁੰਦਾ ਜੰਜ ਜਾਂਦੀ ਆ ਲਾੜੇ ਨਾਲ। ਜਿਹੜਾ ਬੰਦਾ ਘਰੋਂ ਟੁਰਿਆ ਨਾ ਉਹ ਲੈ ਕੇ ਗਿਆ ਦੋਆਂ ਨੂੰ ਵੰਗਾਰ ਕੇ। ਅਸਲ ਮਾਲਕ ਉਹ ਆ ਜਿਹੜਾ ਸਾਰਿਆਂ ਤੋਂ ਘਰੋਂ ਪਹਿਲੇ ਤੁਰਿਆ। ਹੱਕ ਬਣਦਾ ਉਹਦਾ, ਕਿਉਂਕਿ ਦੂਏ ਤੋਂ ਉਹਦੇ ਵੰਗਾਰ ਤੇ ਗਿਆ ਨਾ। ਦੂਏ ਨਾਲ ਰਲਾਇਆ ਨਾ ਉਹਨੇ ਵੀ ਆਓ ਯਾਰ ਮੇਰੇ ਨਾਲ ਚਲੋ, ਮੈਂ ਦੁਨੀਆ ਦੀ ਭਲਿਓ ਭਲੀ ਦੇਖਣੀ। ਉਹ ਤਾਂ ਅੱਗੇ ਵਿਆਹ ਹੈ। ਨਹੀਂ ਬੇਸ਼ੱਕ ਵਿਆਹ, ਲੇਕਿਨ ਹੱਕ ਉਹਦਾ ਵਾ ਕਿਉਂਕਿ ਮੁੱਢ ਉਹ ਆ। ਵਜ਼ਾਰਤਾਂ ਅੱਗੇ 2-3 ਨੂੰ ਦੇ ਦੇਗਾ। ਹਾਂ ਨਹੀਂ ਉਹ ਤਾਂ ਫਿਰ ਵਿਆਹਿਆ ਸੀਗਾ। ਹਾਂ। ਉਹ ਫਿਰ ਦੂਆ ਵਿਆਹ ਹੋ ਜਾਊਗਾ। ਹਾਂਜੀ। ਉਹ ਕੁਆਰੇ ਆ ਜਿਹੜੇ ਦੂਏ ਆ ਦੋ। ਨਹੀਂ ਉਹ ਵੀ ਵਿਆਹੇ ਆ ਕਿ ਅੱਛਾ ਫਿਰ ਉਹ ਆ ਕੇ ਚਲੋ ਕੁੜੀ ਬਚ ਗਈ। ਇਹ ਤਾਂ ਫਿਰ ਹੋਰ ਕਰਦੇ ਆ। ਚਾਚੇ ਦੀ ਘਰ ਦੀ ਫੌਤ ਹੋਈ ਆ। ਤੈਨੂੰ ਹੀ ਲੈ ਦੇਣੇ। ਬਾਦਸ਼ਾਹ ਦੀ ਧੀ ਇਹਨੂੰ ਲੈ ਜੀ। ਹੈ ਗੱਲ ਜੀ ਹਰ ਕੁਝ ਹਟ ਜੋ ਜਲਦੀ ਕਰੋ। ਕੈਮਰਾਮੈਨ ਸਾਹਿਬ ਉੱਠ ਗਏ। ਯਾਰ ਆ ਕੇ ਨਾ ਸਾਥ ਨਹੀਂ ਦੇ ਰਹੀ ਹੈਗੀ। ਆ ਕੇ ਤਾਂ ਸਹੀ ਬਾੜੀ ਤੇ ਉਹ ਦੇਖ ਚੈੱਕ ਤਾਂ ਕਰੋ। ਜੇ ਕਿਸੇ ਨੇ ਕਿਹਾ ਨਾ ਵੀ ਬੂਟੇ ਨੂੰ ਗੱਲ ਬਣਾ ਦੇ। ਨਾ ਬਈ ਮੇਰਾ ਤੋਂ ਗਲਤੀ ਹੋ ਗਈ। ਮੈਂ ਮਾਫੀ ਮੰਗਦਾ। ਮੈਂ ਤਾਂ ਬਿਲਕੁਲ ਨਹੀਂ ਮੰਨਦਾ। ਆ ਬਟਨ ਦੱਬ ਲਾ ਫਿਰ ਹੁਣ।
ਆ ਤੁਸੀਂ ਘੰਟਾ ਹੋ ਗਿਆ ਕਹਾਣੀ ਸੁਣਨ ਨੂੰ ਲੱਗੇ ਹੋਏ ਆ 18 ਮਿੰਟ ਦੀ ਕਹਾਣੀ ਸੁਣਾਈ ਆ ਬੂਟੇ ਨੇ ਅੱਗ ਕਿਨੇ ਬਾਲਣੀ ਇਹ ਅੱਗ ਬਲ ਰਹੀ ਸੀ ਅੱਛਾ ਲੈ ਵੀ ਅੱਗੇ ਵੇਂ ਦੀ ਅੱਗ ਬੜੀ ਕੋਈ ਬੰਦਾ ਇੱਕ ਬੰਦਾ ਕਹਿ ਦੇ ਵੀ ਵੇਂ ਦੀ ਅੱਗ ਯਾਰ ਮੈਂ 2 ਵਾਰੀ ਨਾ ਕਹਾਣੀ ਸੁਣਾਉਂਦਿਆਂ ਵਿੱਚੋਂ ਮੈਂ ਕਿਹਾ ਇੱਧਰ ਧਿਆਨ ਕਰੋ ਪਹਿਲਾਂ ਅੱਗ ਬਾਲ ਕਿਹਾ ਜਾਂ ਨਹੀਂ ਕਿਹਾ ਮੈਂ 2 ਵਾਰੀ ਪਹਿਲਾਂ ਇਹ ਕਿਹਾ ਮੈਂ ਕਿ ਯਾਰ ਅੱਗ ਦਾ ਨਾਲ ਧਿਆਨ ਕਰੋ ਉੱਠਿਆ ਤੂੰ ਅੱਗ ਬਾਲਣ ਵਾਸਤੇ ਉਹ ਬਾਲੀ ਹੈ ਮੈਂ ਉੱਤੋਂ ਦੇਖਦਾ ਰਿਹਾ ਅੱਗ ਥੱਲੇ ਸੀ ਆਲੂ ਨਾ ਹਾਂਜੀ। ਜਦੋਂ ਵੀ ਉਬਾਲੋ ਨਾ ਛੋਟੇ ਇਹਨਾਂ ਨੂੰ ਹਾਂ ਛੋਟੇ ਇਹ ਸਬੂਤੇ ਏਡੇ ਆਲੂ ਹਾਂ। ਉਹ ਭਲਾ ਇਦਾਂ ਉਬਲਦੇ ਮੈਂ ਕਿਹਾ ਜੀ ਕੁਤਰ ਕੇ ਪਾਓ ਉਹ ਵੀ ਚੰਗਾ ਸੀ ਕੁੱਕਰ ਦੀ ਉਹ ਵੀ ਚੰਗੀ ਹੁਣ ਵਿੱਚੇ ਛੁਰੀ ਨਾਲ ਅੱਧ ਵਿਚਾਲਿਓ ਕੀ ਕਰ ਰਹੇ ਵੱਡੀ ਚਾਹੀਦੀ ਨਹੀਂ ਕਟੀ ਗਈ ਯਾਰ ਚਲੋ ਬਾ ਠੀਕ ਹੈ ਮੈਂ ਗੁਜ਼ਾਰਾ ਕਰ ਲੈਂਦੇ ਹਜੇ ਟਾਈਮ ਹੋਇਆ ਨਹੀਂ ਸਰਗੀ ਦਾ ਹਜੇ ਟਾਈਮ ਨਹੀਂ ਹੋਇਆ ਅਸ ਤਾਂ ਚਲੋ ਲੱਗ ਗਏ ਆਪਣੇ ਹਿਸਾਬ ਨਾਲ ਪਹਿਲਾਂ ਹੁਣ ਮੈਂ ਬੂਹੇ ਕਿੱਦਾਂ ਖਲਾ ਲਵਾਂ ਇਹਦੇ ਨਾਲ ਵਿੱਚ ਤੁਸੀਂ ਆਪਣਾ ਦੂਜਾ ਸਮਾਨ ਲਿਆਓ ਅੱਛਾ ਉੱਥੇ ਗੱਲ ਕਰਾਈ ਜਾ ਕੇ ਖਾਲ ਦੇਣਾ ਕੀ ਕਹਿੰਦਾ ਹਾਂ ਵੀ ਸ਼ਹਿਰੀ ਦਾ ਕੀ ਕਹਿਣਾ ਤੂੰ ਅੱਜ ਦਾ ਹਾਂ ਡੈਰੀ ਦਾ ਵੀ ਅੱਗੇ ਦਿਖਾਈਆਂ ਆ ਅਫਤਾਰੀਆਂ ਵੀ ਘੱਟ ਤੋਂ ਘੱਟ 10 ਅਫਤਾਰੀਆਂ ਆਪਾਂ ਬਣਾਈਆਂ ਚੁੱਪ ਕਰਿਓ ਜੀ ਇਹ ਵੀ ਇੱਕ ਬੜਾ ਹੋਆ ਦੇਖੋ ਸ਼ਹਿਰੀ ਵੀ ਤਾਂ ਹਿੱਸਾ ਨਾ ਅੱਜ ਆਗੇ ਆ ਰਾਣਾ ਸਾਹਿਬ ਨੂੰ ਬੁਲਾਇਆ ਹਾਂ ਬੂਟਾ ਆਇਆ ਆ ਵੀਰ ਭਰਾ ਹੋਏ ਆ ਇਕੱਠੇ ਹੋਏ ਆ ਹਾਂ ਹਾਂ ਤੇ ਇਹ ਵੀ ਸਾਡੇ ਕਲਚਰ ਦਾ ਹਿੱਸਾ ਨਾ ਤੇ ਉਹ ਕਲਚਰ ਆ ਜਿਹੜਾ ਸਦੀਆਂ ਤੋਂ ਚੱਲਿਆ ਆ ਰਿਹਾ ਇਹ ਅੱਜ ਦੀ ਕਹਾਣੀ ਨਹੀਂ ਹੈ ਜਾਂ ਕੱਲ ਤੋਂ ਸ਼ੁਰੂ ਨਹੀਂ ਹੋਇਆ ਇਹ ਤਾਂ ਅੱਜ ਤੋਂ 1400 ਸਾਲ ਦਾ ਬਾਈ ਚੱਲ ਰਿਹਾ ਅੱਜ ਅਸੀਂ ਵੀ ਉਹਦਾ ਹਿੱਸਾ ਬਣੇ ਆ ਤੇ ਅਸੀਂ ਆਪਣੇ ਦੇਖਣ ਵਾਲਿਆਂ ਨੂੰ ਵੀ ਦਿਖਾਇਆ ਪਰ ਇਹਦੇ 'ਚ ਇੱਕ ਗੱਲ ਦੀ ਮੈਂ ਵੰਡ ਕਰ ਜੂਆਂ ਕਿ ਇਹ ਤਾਂ ਚਲੋ ਅਸੀਂ ਹੈ ਨਾ ਰੋਜ਼ਿਆਂ ਕਹਿੰਦੇ ਆ ਵੀ ਇਹ ਸਰਗੀ ਵੇਲੇ ਅਸੀਂ ਉੱਠ ਰਹੇ ਆ ਜਿਹੜੇ ਸਾਡੇ ਬਜ਼ੁਰਗ ਸੀ ਨਾ ਉਹ ਸਦਾ ਹੀ ਉੱਠਦੇ ਸੀ ਕੀ ਬਾਤ ਸਦਾ ਹੀ ਉੱਠਦੇ ਵਾਹ ਜੀ ਵਾਹ ਸਾਡੇ ਨਾਲ ਇੱਥੇ ਕਈਆਂ ਨੇ ਹਿਸਾਬ ਰੱਖਿਆ ਸੀਗਾ ਵੀ ਇੱਥੇ ਸਾਡੇ ਲੈਣ ਗੱਡੀ ਲੰਘਦੀ ਹਾਂਜੀ। ਮਰੱਬੇ ਦੇ ਵਿਚਾਲੇ ਉਹ 3 ਵਾਲਾ ਟਾਈਮ ਟੱਪਦਾ 3 ਵਾਲੀ ਗੱਡੀ ਬਸ 3 ਵਾਲੀ ਗੱਡੀ ਟੱਪੀ ਨਹੀਂ ਉੱਠ ਕੇ ਚਾਹ ਧਰ ਲਈ ਫਿਰ ਇੱਥੇ ਲਾਰੀ ਚੱਲਣ ਲੱਗ ਗਈ ਸਾਡੇ ਪਹਿਲਾਂ ਕੱਚੀ ਸੜਕ ਸੀ ਫਿਰ ਸੜਕ ਪੱਕੀ ਬਣ ਗਈ ਜਦੋਂ ਪੱਕੀ ਸੜਕ ਬਣੀ ਨਾ ਤੇ ਫਿਰ ਇੱਥੇ ਲਾਹੌਰ ਨੂੰ ਗੱਡੀ ਜਾਂਦੀ ਸੀ ਲਾਰੀ ਉਹਦਾ ਹੀਨੋ ਸਾਦੇ ਸੀ ਹੀਨੋ ਲਾਰੀ ਤੇ ਉਹ ਫਿਰ ਜਦੋਂ ਟੱਪਣੀ ਉਹ 3 ਵਜੇ ਟੱਪਦੀ ਬਸ ਕਈਆਂ ਨੇ ਉਹਦਾ ਹਿਸਾਬ ਰੱਖ ਲਿਆ 3 ਵਾਲਾ ਟਾਈਮ ਟੱਪ ਗਿਆ ਚਲੋ ਜੀ ਉੱਠੋ ਤਾਂ ਚਾਹ ਧਰ ਲਓ ਤੇ ਇਦਾਂ ਕਰਕੇ ਆਪਣਾ ਹਿਸਾਬ ਲਿਆ ਫਿਰ ਤਾਰਿਆਂ ਦੇ ਉੱਤੇ ਉੱਠਦੇ ਰਹੇ ਕੁਤਬ ਸਤਾਰਾ ਜਿਹੜਾ ਨਾ ਇਸ ਟਾਈਮ ਸਿਰ ਦੇ ਉੱਤੇ ਟੱਪ ਜਾਂਦਾ ਪਤਾ ਲੱਗ ਜਾਂਦਾ ਸੀ ਟਾਈਮ ਦਾ ਤੇ ਉਹ ਤਾਂ ਭਾਈ ਸਦਾ ਉੱਠਦੇ ਆ ਰਹੇ ਆ ਇਹ ਤਾਂ ਅਸੀਂ ਆ ਇੱਥੇ ਚੌੜ ਕਰ ਰਹੇ ਆ 2 ਦਿਨ ਉੱਠ ਕੇ ਤੇ ਹੁਣ ਉੱਠਣ ਦਾ ਪਤਾ ਰਿਵਾਜ ਕੀ ਬਣਿਆ ਖੜਾ ਹੁਣ ਚੀਤਾ ਥਾਣੀ ਦੇਖਦੇ ਸੂਰਜ ਦੇਖਦਾ ਕਿ ਕੋਈ ਨਹੀਂ ਜੇ ਸੂਰਜ ਦੇਖਦਾ ਤੇ ਫਿਰ ਉੱਠ ਖੜੋ ਜੇ ਸੂਰਜ ਨਹੀਂ ਦੇਖਦਾ ਜੇ ਪੈ ਜਾਓ ਭਾਵੇਂ ਬੱਦਲ ਹੀ ਹੋਇਆ ਇੱਕ ਮੈਂ ਗੱਲ ਸੁਣਾਵਾਂ ਨਾ ਤੁਹਾਨੂੰ ਤੁਸੀਂ ਯਕੀਨ ਨਹੀਂ ਕਰਨਾ ਬੂਟੇ ਨੇ ਕਿਹਾ ਦੁਨੀਆ ਭਲੋਂ ਦੀ ਭਲੀ ਹੈ ਮੇਰਾ ਤਾਇਆ ਅੱਲਾ ਜੰਨਤ ਨਸੀਬ ਕਰੇ ਇਬਰਾਹਿਮ ਖਾਨ ਨੰਬਰ ਹਾਏ 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 ਕੀ ਬਾਤ ਉਹ ਬੰਦਾ ਰਾਤ ਨੂੰ 2 ਵਜੇ ਉੱਠਦਾ ਹੁੰਦਾ ਸੀ ਹਾਂਜੀ 2 ਵਜੇ ਉੱਠ ਕੇ ਉਹਨੇ ਨਹਿਰ ਤੇ ਨਹਾਣਾ ਹਾਂ ਫੇਰ ਉਹਨੇ ਘੋੜੀ ਤੇ ਚੜਨਾ ਹਾਂਜੀ ਹਾਂਜੀ ਘੋੜੀ ਤੇ ਚੜ ਕੇ ਜਦੋਂ ਤੱਕ ਉਹਦੇ ਕੰਨ ਥਰਨੇ ਨਹੀਂ ਨਾ ਚੰਗੀ ਤਰ੍ਹਾਂ ਉਹਨੇ ਦੁਬਾਰਾ ਆ ਕੇ ਨਹੀਂ ਪੈਣਾ ਕੀ ਬਾਤ ਵੀ ਉਹ ਲੋਕ ਇਹ ਕੋਈ ਬੜੀ ਪੁਰਾਣੀ ਗੱਲ ਨਹੀਂ ਹੈ ਵੀ ਸਦੀਆਂ ਦੀ ਆ ਹੁਣ ਪਿੱਛੇ ਜੀ ਇਹ ਪੂਰ ਲੰਘਿਆ ਆਪਣਾ ਹਾਂਜੀ ਹਾਂਜੀ ਪਿਛਲਾ ਪੂਰ ਹਾਂ ਹਾਂ ਆਪਣੇ ਤੋਂ ਪਿਛਲਾ ਮੈਂ ਦੱਸਿਆ ਤਾਂ ਹੈ ਸਾਡੇ ਹਾਲੇ ਬਜ਼ੁਰਗ ਐਸੇ ਆ ਹੈਗੇ ਸਾਡੇ ਬਜ਼ੁਰਗ ਹਾਲੇ ਐਸੇ ਹੈ ਜਿਨ੍ਹਾਂ ਦੇ ਵੀ ਯਾਰ ਰੱਬ ਸਭ ਦੇ ਮਾਪਿਓ ਸਲਾਮਤ ਰੱਖੇ ਜਿਨ੍ਹਾਂ ਦੇ ਮਾਪਿਓ ਵੀ ਹੈ ਨਾ ਉਹ ਕਈ ਤੜਕੇ ਉੱਠ ਰਹੇ ਆ ਸਾਡੀ ਤਾਂ ਇਹ ਬਦਬਖਤੀ ਆ ਤਾਂ ਹੀ ਤਾਂ ਅਸੀਂ ਪਿੱਛੇ ਰਹਿ ਗਏ ਵੀ ਤੜਕੇ ਉੱਠਦੇ ਨਹੀਂ ਹੈਗੇ ਤੇ ਅਸੀਂ ਤੁਸੀਂ ਉਹਨੂੰ ਜੇ ਦੱਬੋ ਬਟਨ ਤੇ ਫਿਰ ਕੰਮ ਧੰਦਾ ਨੇੜੇ ਲਾ ਲਈਏ ਤੇ ਫਿਰ ਆਪਾਂ ਫਿਰ ਬਣਾਉਣੇ ਹਾਂ ਉਹ ਦਿਖਾ ਦੇ ਮੁੰਡੇ ਨਾਮ ਕੀ ਉਹ ਬਣਾ ਰਿਹਾ ਕਿੱਥੇ ਪਹੁੰਚੀ ਚਟਨੀ ਚਟਣੀ ਬਾਅਦ ਚ ਗੁੰਡੀ ਛੋਟੀ ਆ ਬਾਅਦ ਫਿਰ 2-3 ਵਾਰੀ ਕਰਕੇ ਬਣਾਣੀ ਪੈਣੀ ਆ ਬਣੀ ਆ ਐ ਬਣ ਗਈ ਐ ਦਿਖਾ ਦੁਬਾਰਾ ਦਿਖਾ ਐ ਬਣ ਗਈ ਹੋਈ ਹੈ ਜੀ ਚਟਣੀ ਆ ਰਹੀ ਹੈ ਜੀ ਥੋੜੀ ਚਲ ਆ ਸਮਾਨ ਪਿਆ ਹਲੇ ਜੀ ਬਕਾਇਆ ਜਿਹੜਾ ਬਣਨ ਵਾਲਾ ਅੱਛਾ ਵੀ ਨਾ ਅੰਜਮ ਆ ਬੂਟੇ ਨੇ ਇੱਕ ਗੱਲ ਸੁਣਾਈ ਆ ਹਾਂ ਬੂਟੇ ਨੇ ਕਿਹਾ ਵੀ ਉਹ ਸਵਾਲ ਵੀ ਉਹ ਜਿਹੜੀ ਬਾਦਸ਼ਾਹੀ ਤੇ ਉਹ ਕੀਤੀ ਆ ਹੈ ਮੇਰਾ ਵੀ ਇੱਕ ਤੁਹਾਡੇ ਨਾਲ ਹੁਣ ਸਵਾਲ ਹੈ ਜੇ ਗੱਲ ਨਿਕੜੀ ਜਾਂਦੀ ਅੱਛਾ ਜੀ ਉਹ ਮੇਰਾ ਇੱਕ ਸਵਾਲ ਹੈ ਜਵਾਬ ਦੇਣਾ ਸਾਰੇ ਗੱਲ ਇੱਕੋ ਵਾਰੀ ਸੁਣਾਣੀ ਆ ਤੇ ਗੌਰ ਨਾਲ ਸੁਣ ਲਓ ਠੀਕ ਵੀ ਫਰਜ਼ ਕਰੋ ਬੂਟਾ ਟ੍ਰੇਨ ਚਲਾ ਰਿਹਾ ਰੇਲ ਗੱਡੀ ਜਾ ਰਹੀ ਆ ਛੁਕ ਛੁਕ ਕਰਦੀ ਹਾਂ 100 ਸਵਾਰੀਆਂ ਉਹਦੇ ਵਿੱਚ 100 ਸਵਾਲ 100 ਸਵਾਰੀਆਂ ਆ ਤੇ ਸਟੇਸ਼ਨ ਆ ਗਿਆ ਠੀਕ ਪਹਿਲੇ ਸਟੇਸ਼ਨ ਦੇ ਉੱਤੇ 10 ਸਵਾਰੀਆਂ ਲੈ ਗਈਆਂ ਤੇ 2 ਸਵਾਰੀਆਂ ਗੱਡੀ 'ਚ ਵੜ ਗਈਆਂ ਅੱਛਾ 1 ਮਿੰਟ 10 ਉਤਰੀਆਂ 90 ਰਹਿ ਗਈਆਂ 2 ਵੜ ਗਈਆਂ ਨਹੀਂ ਇੰਜ ਨਹੀਂ ਨਾ ਫਿਰ ਤੂੰ ਆਪਣੇ ਆਪ ਚਲੋ ਨੂੰ ਯਾਦ ਠੀਕ ਕਰ ਹੈ ਲਈ ਮੈਂ ਦਿਲ 'ਚ ਕਰੀ ਜਾਂਦਾ ਤੂੰ ਠੀਕ ਵੀ ਆਪਣਾ ਹਿਸਾਬ ਕਿਤਾਬ ਦੂਜਾ ਕਰ ਲਿਓ ਜਿਹੜਾ ਕਰਨਾ ਅੱਛਾ ਠੀਕ ਹੈ ਅਗਲੇ ਸਟੇਸ਼ਨ ਦੇ ਉੱਤੇ 7 ਸਵਾਰੀਆਂ ਲੈ ਗਈਆਂ ਤੇ 5 ਸਵਾਰੀਆਂ ਚੜ ਗਈਆਂ ਠੀਕ ਆ ਅਗਲਾ ਫਿਰ ਇੱਕ ਸਟੇਸ਼ਨ ਆ ਗਿਆ ਉਹਦੇ ਉੱਤੇ 9 ਸਵਾਰੀਆਂ ਲੈ ਗਈਆਂ ਤੇ 1 ਸਵਾਰੀ ਜਿਹੜੀ ਆ ਚੜ ਗਈ
ਅੱਛਾ ਹੁਣ ਇਹ ਦੱਸੋ ਵੀ ਗੱਡੀ ਦਾ ਡਰਾਈਵਰ ਕੌਣ? ਚੰਗਾ ਰਹਿ ਗਿਆ ਦੱਸੋ ਵੀ ਹੁਣ ਡਰਾਈਵਰ ਕੌਣ ਹੈਗਾ? ਮੈਂ ਤਾਂ ਕਿਹਾ ਕੋਈ ਗੱਲ ਪੁੱਛੂਗਾ ਵੀ ਸਵਾਲ ਕਿੰਨੇ ਬੰਦੇ ਰਹਿ ਗਏ ਪਿੱਛੇ ਕਿੰਨੇ ਰਹਿ ਮੈਂ ਉਹ ਆਪਣੇ ਹਿਸਾਬ 'ਚ ਬਣਾਈ ਆ ਖੜਿਆ ਵੀ ਦੱਸ ਵੀ ਤੂੰ ਇਹ ਤਾਂ ਕੋਈ ਸਵਾਲ ਇਹ ਤਾਂ ਕੋਈ ਸਵਾਲ ਵਾਲੀ ਗੱਲ ਨਾ ਇਹ ਕਿਹੜਾ ਸਵਾਲ ਇਹ ਕਿਉਂ ਨਹੀਂ ਸਵਾਲ ਬਈ? ਡਰਾਈਵਰ ਦਾ ਨਾਮ ਦੱਸੋ ਤੁਸੀਂ। ਨਹੀਂ ਵੀ ਇਹ ਸਵਾਲ ਕੀ ਹੋਇਆ ਸਵਾਲ ਹੈ ਜੇ ਤੁਹਾਨੂੰ ਨਹੀਂ ਆਂਦਾ ਤੇ ਬੰਦੇ ਕਮੈਂਟਾਂ 'ਚ ਦੱਸ ਦੇਣਗੇ। ਇਹਦਾ ਮੈਂ ਦਿੰਦਾ ਜਵਾਬ। ਉਹ ਨਾ ਇਹ ਕੈਮਰਾ ਮੈਨੂੰ ਫੜਾ ਦੇ, ਤੂੰ ਕੈਮਰਾ ਦੇ। ਅੱਛਾ ਬੰਦਾ ਕੋਈ ਲੱਗ ਗਿਆ ਨਾ ਐਵੇਂ ਸਿਫਾਰਸ਼ੀ ਅਫਸਰ, ਉਹ ਅਕਲ ਪੂਰੀ ਜੀ ਸੀਗੀ ਤੇ ਜਾ ਕੇ ਸਕੂਲਾਂ 'ਚ ਚੈਕਿੰਗ ਕਰਨ ਲੱਗ ਗਿਆ। ਹੁਣ ਸਵਾਲ ਜਵਾਬ ਉੱਥੇ ਪੜ੍ਹਾਈ ਦੇ ਕਰਨੇ ਸੀ, ਉਹਨੇ ਕਿਹਾ ਕੁਛ ਤਾਂ ਪ੍ਰੈਸ਼ਰ ਪਾਣਾ। ਉਹ ਜਾ ਕੇ ਨਾ ਨਿਆਣਿਆਂ ਨੂੰ ਕਿਹਾ ਕਰੇ, ਕਹ ਰਿਹਾ ਜੀ ਇੱਕ ਟ੍ਰੇਨ 100 ਕਿਲੋਮੀਟਰ ਫੀ ਘੰਟਾ ਦੀ ਰਫ਼ਤਾਰ ਨਾਲ ਜਾ ਰਹੀ ਆ ਤੇ 3 ਘੰਟੇ ਟੁਰੀ ਆ ਤੇ ਦੱਸੋ ਮੇਰੀ ਉਮਰ ਕਿੰਨੀ ਆ? ਆ ਕੰਮ ਕਰਿਆ ਇਹਨੇ। ਉਹ ਭਾਈ ਜਿਹੜੇ ਸਕੂਲੇ ਜਾਇਆ ਕਰੇ ਆਇਆ ਨਾ ਕਰੇ ਉਹ ਬੜਾ ਰਾਜੀ ਵੀ ਮੇਰੀ ਤਾਂ ਗੱਲ ਦਾ ਜਵਾਬ ਹੀ ਨਹੀਂ ਕਿਸੇ ਨੇ ਆਂਦਾ, ਸਾਰਿਆਂ ਨੂੰ ਦਬਕੇ ਮਾਰਿਆ ਕਰੇ ਵੀ ਆਂਦੇ ਹੀ ਨਹੀਂ। ਉਹ ਇੱਕ ਸਕੂਲੇ ਗਿਆ ਉਹਨੇ ਕਿਹਾ ਜੀ ਹਾਂਜੀ ਬੱਚਿਆਂ ਦੇ ਰਿਆਜ਼ੀ ਦੀ ਕਲਾਸ ਹੋ ਰਹੀ ਹੈ ਤੇ ਉੱਥੇ ਜਾ ਕੇ ਚੈੱਕ ਕਰਨ ਲੱਗ ਗਿਆ। ਉਹਨੇ ਕਿਹਾ ਬੱਚੋ ਦੱਸੋ 100 ਕਿਲੋਮੀਟਰ ਫੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਜਾ ਰਹੀ ਆ ਤੇ 3 ਘੰਟੇ ਟੁਰੀ ਆ ਤੇ ਮੇਰੀ ਉਮਰ ਦੱਸੋ ਕਿੰਨੀ? ਇੱਕ ਬੱਚਾ ਕਹਿ ਰਿਹਾ ਜੀ ਤੁਹਾਡੀ ਉਮਰ ਹੈਗੀ ਆ 55 ਸਾਲ। 55 ਸਾਲ। ਉਹਨੇ ਕਿਹਾ ਜਵਾਬ ਤਾਂ ਤੇਰਾ ਠੀਕ ਆ, ਤਾੜੀਆਂ ਤੁੜੀਆਂ ਬਣਾਈਆਂ। ਉਹਨੇ ਕਿਹਾ ਬੱਚੇ ਨੂੰ ਦੇਣਾ ਇਨਾਮ ਦੇਣ ਤੋਂ ਪਹਿਲਾਂ ਉਹਨੇ ਕਿਹਾ ਪੁੱਤਰ ਤੂੰ ਇਹ ਦੱਸ ਵੀ ਤੈਨੂੰ ਜਵਾਬ ਕਿਵੇਂ ਆਇਆ? ਉਹਨੇ ਕਿਹਾ ਜਵਾਬ ਦਾ ਤਾਂ ਮੈਨੂੰ ਨਹੀਂ ਪਤਾ, ਤੁਹਾਡੀ ਉਮਰ ਦਾ ਇੱਕ ਹੈ ਸਾਡੇ ਪਿੰਡ 'ਚ ਵੀ। ਓਏ ਐਵੇਂ ਦੀਆਂ ਗੱਲਾਂ ਕਰਦਾ ਰਹਿੰਦਾ, ਅਕਸਰ ਕਰਾਂ 55 ਸਾਲ ਹੀ। ਜੀ ਅੰਦਰ ਕੈਮਰਾ ਕਰੇ ਬਈ। ਹੁਣ ਇਹ ਗੱਲ ਤਾਂ ਕਰੀ ਤੂੰ। ਲਓ ਜੀ ਗੱਲ ਇਹ ਹੈਗੀ ਆ ਵੀ ਇਹ ਸਵਾਲ ਵੀ ਇਦਾਂ ਹੀ ਰਹਿਣ ਦੇਣਾ ਹੈ, ਇਹਦਾ ਮੈਂ ਜਵਾਬ ਨਹੀਂ ਦੇ। ਮੈਂ ਤਾਂ ਸਵਾਲ ਹੈ ਹੀ ਨਹੀਂ ਨਾ ਇਹਦਾ ਜਵਾਬ ਬੰਦੇ ਨਾ ਜਿਹੜੇ ਉਹ ਕਮੈਂਟਾਂ ਦੇ ਵਿੱਚ ਦੇਣਗੇ ਵੀ ਡਰਾਈਵਰ, ਔਰ ਤੁਹਾਨੂੰ ਡਰਾਈਵਰ ਬੰਦੇ ਦੱਸਣਗੇ ਵੀ ਡਰਾਈਵਰ ਕੌਣ ਹੈ। ਹਾਂ ਡਰਾਈਵਰ ਕੌਣ ਹੈ, ਇਹ ਵੀ ਨਾਲ ਗੱਲ ਹੈਗੀ। ਨਹੀਂ ਯਾਰ ਸਵਾਰੀਆਂ ਦੇ ਨਾਲ ਡਰਾਈਵਰ ਦਾ ਕੀ ਹਿਸਾਬ ਲੱਗੂਗਾ? ਕਹਿ ਰਿਹਾ ਵੀ ਇਹ ਕਮੈਂਟਾਂ 'ਚ ਬੰਦੇ ਦੱਸ ਦੇਣਗੇ। ਰਾਣਾ ਆ ਜਾ, ਆਪਾਂ ਆ ਜਾਓ। ਚਲੋ ਚਲੋ ਹਾਂ ਚਲੋ ਹੁਣ ਇੱਥੇ ਦੱਬ ਲਾ ਬਟਨ ਤੇ ਹੁਣ ਕੋਈ ਕੰਮ ਹੱਥ ਲਾ ਲਈਏ ਤੇ ਫਿਰ ਚਟਣੀ ਬਣ ਗਈ। ਵਾਹ ਬਈ ਵਾਹ ਤਵੇ ਨੂੰ ਬਾਅਦ ਵਿੱਚ ਪਹਿਲੋਂ ਇਹਨੂੰ ਅੱਛਾ ਰੱਖੋ। ਲੱਗੇ ਚਟਣੀ ਬਣਾਈ ਹੈ ਮੁੰਡੇ ਨੇ ਬੜੀ ਮਿਹਨਤ ਕਰਕੇ ਤੇ ਕੁੰਡੀ ਸਾਡੇ ਕੋਲ ਨਿੱਕੀ ਸੀ, ਵੱਡੀ ਕੁੰਡੀ ਉਹ ਬੂਹਾ ਬੰਦ ਸੀਗਾ, ਉਹ ਫਿਰ ਇਸ ਨੇ ਹੀ ਸਾਰ ਲਿਆ। ਇਹ ਦੋ ਕਿਸਮ ਦੀਆਂ ਕਿੱਦਾਂ ਆ ਸਾਦਾ ਆ ਅਨਾਰਦਾਨੇ ਵਾਲੀ। ਅਨਾਰਦਾਨਾ ਵੀ ਪਾਇਆ ਵੀ, ਅਨਾਰਦਾਨਾ ਵਿੱਚ ਪਾਇਆ ਤੇ ਆ ਸਾਦੀ ਹੈ ਇਹ ਸਿੰਪਲ। ਅਦਰਕ ਪਿਆ। ਹੁਣ ਦੇਖੋ ਕੀ ਬਣਾਉਂਦੇ ਆ, ਪਤਾ ਲੱਗ ਜਾਊਗਾ ਕੀ ਪੱਕਦਾ। ਉਹ ਕੜਾਈਆਂ ਚੜ ਗਈਆਂ। ਰਾਣਾ ਸਾਹਿਬ ਨਾਲ ਗੱਲ ਗੱਲ ਕਰਿਓ ਜੀ ਇੱਧਰ। ਹਾਂਜੀ ਰਾਣਾ ਸਾਹਿਬ। ਆ ਗੱਲ ਕਰੋ। ਹਾਂਜੀ ਇਹ ਹੁਣ ਲੱਗਾ ਆ ਮਟਰ ਅੰਡੇ ਪਕਾਣ ਹੈ। ਅੱਛਾ ਵਾਹ ਬਈ ਵਾਹ, ਵਾਹ ਬਈ ਵਾਹ। ਕਿਉਂਕਿ ਸਾਲਡ ਵੀ ਮੈਂ ਕਿਹਾ ਬਣਾ ਲਿਆ ਜਾਏ ਨਾ, ਕੁਛ ਨਿਰੇ ਪਰੌਠਿਆਂ ਤੇ ਹੀ ਨਾ। ਨਹੀਂ ਨਹੀਂ ਠੀਕ ਹੈ ਜੀ, ਜਿੱਦਾਂ ਤੁਹਾਨੂੰ ਸਹੀ ਲੱਗਦਾ। ਇਹ ਸਾਡੀ ਰਸੋਈ ਹੈ ਜੀ। ਔਰ ਇੱਕ ਗੱਲ ਆ, ਮਟਰ ਆਂਡੇ ਵੀ ਅਸੀਂ ਪਹਿਲਾਂ ਕਦੇ ਨਹੀਂ ਖਾਏ। ਹਾਂ ਲੈ ਵੀ ਅਸੀਂ ਇਹ ਹਾਸੇ ਦੀ ਗੱਲ ਨਹੀਂ। ਆਲੂ ਆਂਡੇ ਖਾਦੇ ਆ, ਕੱਲੇ ਆਂਡੇ ਖਾਦੇ ਆ, ਆਮਲੇਟ ਖਾਧਾ। ਹਾਂ ਹੋਰ ਵੀ ਆਂਡੇ ਚ ਪਾ ਕੇ ਬਥੇਰਾ ਕੁਝ ਖਾਇਆ, ਹਾਂ। ਪਰ ਅਸੀਂ ਮਟਰਾਂ ਚ ਆਂਡਾ ਨਹੀਂ ਖਾਇਆ। ਆ ਪਹਿਲੀ ਵਾਰੀ ਜ਼ਿੰਦਗੀ ਚ ਜਦੋਂ ਦੀ ਹੋਸ਼ ਸੰਭਾਲੀ ਆ ਪਹਿਲੀ ਵਾਰੀ ਖਾਣ ਲੱਗੇ। ਇੱਧਰ ਖੁੱਲੀ ਥਾਂ ਜਾ ਕੇ ਚੰਦ ਦਿਖਾ ਦੇ। ਕੀਮਾ ਮਟਰ ਤੇ ਵਿੱਚ ਅੰਡਾ ਉਬਲਿਆ ਖਾਇਆ। ਕੀਮਾ ਨਹੀਂ ਹੈਗਾ, ਆਂਡੇ ਆ। ਉਹ ਮੈਂ ਕਿਹਾ ਚੰਦ ਦਿਖਾ ਕੇ ਪਾਸੇ ਨੂੰ ਹੋ ਗਿਆ। ਸਾਹਮਣੇ ਨਜ਼ਰ ਆ ਰਿਹਾ, ਇੱਥੇ ਹੀ ਨਜ਼ਰ ਆ ਰਿਹਾ। ਦੇਖ ਰਿਹਾ ਜ਼ੂਮ ਖਰਾਬ ਹੋ ਰਿਹਾ। ਰੁੱਖ ਦੇ